वो समझते आ कि भारत विच वसन वाले जिहड़े आउण वाले सिख ने, असीं उन्हां दा जिहड़ा सिੱਖੀ ਦੀ मुख धारा वा ਉਹਦੇ ਨਾਲੋਂ सारा नाड़ूआ तोड़ लवांगे ਤੇ ਉਹ ਫਿਰ ਕੇਸਾਧਾਰੀ ਹਿੰਦੂ ਹੋਣ, ਜਿਹੋ ਜਿਹੇ ਅੱਜ ਕੱਲ RSS ਵਾਲੇ ਰਾਸ਼ਟਰੀ ਸਿੱਖ ਸੰਗਤ ਵਾਲੇ ਸਿੱਖ ਨੇ, ਜਿਹੋ ਜਿਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਐਂਡ ਕੰਪਨੀ ਨੇ ਬਣਾਏ ਨੇ ਮੰਦਰਾਂ 'ਚ ਜਾ ਕੇ ਡੱਲੀਆਂ ਖੜਕਾਉਣ ਵਾਲੇ। ਜਦੋਂ ਕਿਸੇ ਕੌਮ ਨੂੰ ਮਾਰਨਾ ਹੋਵੇ ਤਾਂ ਉਹਦੀ ਕਹਿੰਦੇ ਆ ਬੋਲੀ, ਧਰਮ, ਇਤਿਹਾਸ, ਉਹਦਾ ਲਿਟਰੇਚਰ, ਉਹਦਾ ਸੱਭਿਆਚਾਰ ਖਤਮ ਕਰ ਦੋ, ਉਹਦੀ ਥਾਂ ਤੇ ਨਵਾਂ ਸਾਰਾ ਕੁਝ ਲੈ ਆਓ। ਤੇ ਆਪਣੀ ਕੌਮ ਨਾਲ ਇਹ ਸਾਰਾ ਕੁਝ ਹੋ ਰਿਹਾ, ਇਹ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ। ਸ਼੍ਰੀ ਕਾਸ਼ੀ ਵਿਸ਼ਵਨਾਥ ਕੋਰੀਡੋਰ ਦਾ ਉਦਘਾਟਨ ਕੀਤਾ ਨਰਿੰਦਰ ਮੋਦੀ ਨੇ। ਉੱਥੇ ਇੱਕ ਕਿਤਾਬਚਾ ਰਿਲੀਜ਼ ਕੀਤਾ ਜਿਹਦੇ ਵਿੱਚ ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਕਾ ਗੌਰਵਮਈ ਇਤਿਹਾਸ, ਜਿਹੜੇ ਖਾਲਸਾ ਪੰਥੀ ਸਾਧਨਾ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ 5 ਪਿਆਰਿਆਂ ਨੂੰ ਸਨਾਤਨ ਧਰਮ ਦੀ ਸਿੱਖਿਆ ਲੈਣ ਲਈ ਕਾਸ਼ੀ ਭੇਜਿਆ ਸੀ, ਤਾਂ ਜੋ ਉਹ ਸਨਾਤਨ ਧਰਮ ਦਾ ਪੂਰਾ ਗਿਆਨ ਪ੍ਰਾਪਤ ਕਰਕੇ ਸਨਾਤਨ ਧਰਮ ਦੀ ਰਾਖੀ ਕਰ ਸਕਣ। ਇਸ ਕਿਤਾਬਚੇ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਸਿੱਖ ਧਰਮ ਦੀ ਨੀਂਹ ਮੁਗਲਾਂ ਤੋਂ ਸਨਾਤਨ ਧਰਮ ਦੀ ਰੱਖਿਆ ਕਰਨ ਲਈ ਕੀਤੀ ਗਈ ਸੀ। ਪਰ ਜਿਹੜੀ ਗੱਲ RSS ਵਾਲੇ ਪ੍ਰਚਾਰ ਰਹੇ ਨੇ ਕਿ 5 ਪਿਆਰਿਆਂ ਨੂੰ ਸਨਾਤਨ ਧਰਮ ਦੀ ਸਿੱਖਿਆ ਲੈਣ ਲਈ ਕਾਸ਼ੀ ਭੇਜਿਆ ਸੀ, ਇਹ ਬੜੀ ਖਤਰਨਾਕ ਹੈ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। RSS ਦਾ ਏਜੰਡਾ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਉਹ ਸਿੱਖਾਂ ਨੂੰ ਹਿੰਦੂ ਬਣਾਉਣ ਲਈ ਜਾਂ ਸਿੱਖੀ ਦਾ ਹਿੰਦੂਕਰਨ ਕਰਨ ਦੇ ਲਈ ਯਤਨਸ਼ੀਲ ਹੈ। ਤੇ ਇਸ ਭਗਵੇਂ ਬ੍ਰਿਗੇਡ ਵਾਲੇ ਸਾਰੇ ਲੌਂਗ ਲਾਣੇ ਨੂੰ ਇਹ ਲੱਗਦਾ ਵੀ ਸਿੱਖ ਘੜੇ ਦੀ ਮੱਛੀ ਆ ਤੇ ਸਾਨੂੰ ਬਹੁਤੀ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ। ਅਸੀਂ ਹੌਲੀ ਹੌਲੀ ਸਹਿਜਮਤੇ ਨਾਲ ਚੱਲਦੇ ਰਹੀਏ, ਬੇਸ਼ੱਕ ਦੀ ਟਾਈਮ ਆ ਜਿਹੜਾ ਉਹ ਵੱਧ ਘੱਟ ਲੱਗ ਜਾਵੇ, ਪਰ ਅਸੀਂ ਮਸਲਾ ਹੱਲ ਕਰ ਲੈਣਾ। ਤੇ ਇੱਕ ਦਿਨ ਅਸੀਂ ਦੂਜੀ, ਤੀਜੀ ਜਾਂ ਚੌਥੀ ਜਿਹੜੀ ਹੁਣ ਤੋਂ ਸਿੱਖਾਂ ਦੀ ਪੀੜ੍ਹੀ ਹੋਊ, ਅੱਜ ਤੋਂ 200-250 ਸਾਲ ਬਾਅਦ, ਜੇ 50-50 ਸਾਲ ਦੀਆਂ ਪੀੜ੍ਹੀਆਂ ਲਾਈਏ ਆਪਾਂ, ਉਹ ਸਮਝਦੇ ਆ ਕਿ ਭਾਰਤ ਵਿੱਚ ਵਸਣ ਵਾਲੇ ਜਿਹੜੇ ਆਉਣ ਵਾਲੇ ਸਿੱਖ ਨੇ, ਅਸੀਂ ਉਹਨਾਂ ਦਾ ਜਿਹੜਾ ਸਿੱਖੀ ਦੀ ਮੁੱਖ ਧਾਰਾ ਵਾ ਉਹਦੇ ਨਾਲੋਂ ਸਾਰਾ ਨਾੜੂਆ ਤੋੜ ਲਵਾਂਗੇ ਤੇ ਉਹ ਫਿਰ ਕੇਸਾਧਾਰੀ ਹਿੰਦੂ ਹੋਣ, ਜਿਹੋ ਜਿਹੇ ਅੱਜ ਕੱਲ RSS ਵਾਲੇ ਰਾਸ਼ਟਰੀ ਸਿੱਖ ਸੰਗਤ ਵਾਲੇ ਸਿੱਖ ਨੇ, ਜਿਹੋ ਜਿਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਐਂਡ ਕੰਪਨੀ ਨੇ ਬਣਾਏ ਨੇ ਮੰਦਰਾਂ 'ਚ ਜਾ ਕੇ ਡੱਲੀਆਂ ਖੜਕਾਉਣ ਵਾਲੇ। ਯਾਨੀ ਕਿ ਸਿੱਖ ਰਹਿਤ ਮਰਿਆਦਾ ਤੋਂ ਕੋਰੇ ਕਰਾਰੇ ਸਿੱਧ ਪੱਧਰੇ ਜੇ, ਜਿਨ੍ਹਾਂ ਨੂੰ ਕਿਸੇ ਗੱਲ ਦਾ ਕੋਈ ਮਤਲਬ ਨਾ ਹੋਵੇ, ਕੋਈ ਚੱਕਰ ਨਾ ਹੋਵੇ। ਉਹ ਇਹ ਜਿਹੜੀਆਂ ਗੱਲਾਂ ਬਾਤਾਂ ਨੇ, ਇਹ ਮੈਨੂੰ ਲੱਗਦਾ ਹੈਗਾ ਕਿ ਇੰਨੀ ਵਾਰ ਸਾਡੀ ਕੌਮ 'ਚ ਦੁਹਰਾਈਆਂ ਜਾ ਚੁੱਕੀਆਂ ਨੇ, ਹੁਣ ਹਰੇਕ ਨੂੰ ਪਤਾ। ਤੇ ਆਪਾਂ ਇਹ ਵੀ ਜਾਣਦੇ ਆ ਵੀ ਜਦੋਂ ਕਿਸੇ ਕੌਮ ਨੂੰ ਮਾਰਨਾ ਹੋਵੇ ਤਾਂ ਉਹਦੀ ਕਹਿੰਦੇ ਆ ਬੋਲੀ, ਧਰਮ, ਇਤਿਹਾਸ, ਉਹਦਾ ਲਿਟਰੇਚਰ, ਉਹਦਾ ਸੱਭਿਆਚਾਰ ਖਤਮ ਕਰ ਦੋ, ਉਹਦੀ ਥਾਂ ਤੇ ਨਵਾਂ ਸਾਰਾ ਕੁਝ ਲੈ ਆਓ। ਤੇ ਆਪਣੀ ਕੌਮ ਨਾਲ ਇਹ ਸਾਰਾ ਕੁਝ ਹੋ ਰਿਹਾ, ਇਹ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ। ਪਰ ਇਹਦੇ ਬਾਵਜੂਦ ਆਪਾਂ ਹਾਲ ਦਹਾਈ ਪਾ ਰਹੇ ਆ ਤੇ ਆਪਦੇ ਬਚਾਅ ਲਈ ਹੱਥ ਪੱਲਾ ਵੀ ਮਾਰ ਰਹੇ ਆ, ਪਰ ਦੁਸ਼ਮਣ ਵੀ ਕੋਈ ਘੱਟ ਨਹੀਂ ਕਰਦਾ। ਹੁਣੇ ਹੀ ਮਸਲਾ ਬਣਿਆ ਹੋਇਆ ਵੀ ਜਿਹੜਾ ਸ਼੍ਰੀ ਕਾਸ਼ੀ ਵਿਸ਼ਵਨਾਥ ਕੋਰੀਡੋਰ ਦਾ ਉਦਘਾਟਨ ਕੀਤਾ ਨਰਿੰਦਰ ਮੋਦੀ ਨੇ, ਉੱਥੇ ਇੱਕ ਕਿਤਾਬਚਾ ਰਿਲੀਜ਼ ਕੀਤਾ ਜਿਹਦੇ ਵਿੱਚ ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਕਾ ਗੌਰਵਮਈ ਇਤਿਹਾਸ, ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਜਿਹੜੇ ਖਾਲਸਾ ਪੰਥੀ ਸਾਧਨਾ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ 5 ਪਿਆਰਿਆਂ ਨੂੰ ਸਨਾਤਨ ਧਰਮ ਦੀ ਸਿੱਖਿਆ ਲੈਣ ਲਈ ਕਾਸ਼ੀ ਭੇਜਿਆ ਸੀ, ਤਾਂ ਜੋ ਉਹ ਸਨਾਤਨ ਧਰਮ ਦਾ ਪੂਰਾ ਗਿਆਨ ਪ੍ਰਾਪਤ ਕਰਕੇ ਸਨਾਤਨ ਧਰਮ ਦੀ ਰਾਖੀ ਕਰ ਸਕਣ। ਇਸ ਕਿਤਾਬਚੇ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਸਿੱਖ ਧਰਮ ਦੀ ਨੀਂਹ ਮੁਗਲਾਂ ਤੋਂ ਸਨਾਤਨ ਧਰਮ ਦੀ ਰੱਖਿਆ ਕਰਨ ਲਈ ਕੀਤੀ ਗਈ ਸੀ। ਹੁਣ ਦੂਜੇ ਪਾਸੇ ਜਿਹੜਾ ਸਿੱਖ ਕੌਮ ਦਾ ਪੱਖ ਆ, ਉਹ ਇਹ ਆ ਕਿ ਪਾਉਂਟਾ ਸਾਹਿਬ ਵਿੱਚ ਜਦੋਂ ਰਘੂਨਾਥ ਪੰਡਤ ਨੇ ਸ਼ੂਦਰਾਂ ਨੂੰ ਸੰਸਕ੍ਰਿਤ ਪੜ੍ਹਾਉਣ ਤੋਂ ਮਨਾ ਕਰ ਦਿੱਤਾ ਤਾਂ ਗੁਰੂ ਸਾਹਿਬ ਜੀ ਨੇ ਸੰਸਕ੍ਰਿਤ ਸਿੱਖਣ ਦੇ ਉਦੇਸ਼ ਨਾਲ 5 ਸਿੰਘਾਂ ਨੂੰ ਕਾਸ਼ੀ ਭੇਜਿਆ
ਕਾਂਸ਼ੀ ਭੇजे ਗਏ 5 ਸਿੰਘ ਖਾਲਸਾ ਪੰਥ ਦੀ ਸਾਜਨਾ ਵੇਲੇ ਦੇ 5 ਸਿੰਘਾਂ ਨਾਲੋਂ ਬਿਲਕੁਲ ਵੱਖਰੇ ਨੇ। ਕਾਂਸ਼ੀ ਭੇਜੇ ਗਏ 5 ਸਿੰਘਾਂ ਦੇ ਨਾਮ ਭਾਈ ਰਾਮ ਸਿੰਘ, ਭਾਈ ਗੰਡਾ ਸਿੰਘ, ਭਾਈ ਸੈਨਾ ਸਿੰਘ, ਭਾਈ ਵੀਰ ਸਿੰਘ, ਭਾਈ ਕਰਮ ਸਿੰਘ। ਹੁਣ ਜਿਹੜਾ ਉਦੇਸ਼ ਸਾਡੇ ਗ੍ਰੰਥਾਂ ਦੇ ਵਿੱਚ ਸਾਨੂੰ ਦਿੱਤਾ ਗਿਆ ਉਹ ਤਾਂ ਹੈਗਾ ਵੀ ਸੰਸਕ੍ਰਿਤ ਸਿੱਖਣ ਲਈ ਉੱਥੇ ਭੇਜਿਆ ਸੀ। ਵੀ ਜਿਵੇਂ ਅੱਜ ਆਪਾਂ ਅੱਡ-ਅੱਡ ਬੋਲੀਆਂ ਸਿੱਖਣ ਦੇ ਲਈ ਅੱਡ-ਅੱਡ ਦੂਜੀਆਂ ਬੋਲੀਆਂ ਨੂੰ, ਦੂਜਿਆਂ ਸੱਭਿਆਚਾਰਾਂ ਨੂੰ ਸਮਝਣ ਲਈ ਜਾਂਦੇ ਆ, ਪਰ ਜਿਹੜੀ ਗੱਲ RSS ਵਾਲੇ ਪ੍ਰਚਾਰ ਰਹੇ ਨੇ ਕਿ 5 ਪਿਆਰਿਆਂ ਨੂੰ ਸਨਾਤਨ ਧਰਮ ਦੀ ਸਿੱਖਿਆ ਲੈਣ ਲਈ ਕਾਂਸ਼ੀ ਭੇਜਿਆ ਸੀ, ਇਹ ਬੜੀ ਖਤਰਨਾਕ ਆ। 5 ਪਿਆਰੇ ਜਿਹੜੇ ਨੇ ਉਹ ਚੀਜ਼ ਹੋਰ ਆ ਤੇ 5 ਸਿੰਘ ਭੇਜਣੇ ਹੋਰ ਚੀਜ਼ ਆ। ਜਿਹੜੇ 5 ਪਿਆਰੇ ਅੱਖਰ ਵਾ ਇਹਦੇ ਨਾਲ ਆਮ ਬੰਦੇ ਨੂੰ ਇਹ ਵਹਿਮ ਪੈਂਦਾ ਵੀ ਸ਼ਾਇਦ ਜਿਹੜੇ ਖਾਲਸਾ ਸਾਜਨਾ ਮੌਕੇ 5 ਪਿਆਰਿਆਂ ਨੇ ਸੀਸ ਭੇਟ ਕੀਤੇ ਸੀ, ਸ਼ਾਇਦ ਉਹਨਾਂ ਨੂੰ ਭੇਜਿਆ ਗਿਆ ਵਾ। ਤੇ ਉਹਨਾਂ ਨੇ ਫਿਰ ਕੀਤਾ ਕੀ ਹੈ, ਲਿਖਦੇ ਆ ਇੱਕ ਤਾਂ ਚਲੋ ਇਹ ਗੱਲ ਝੂਠੀ ਹੈ ਇਹਨਾਂ ਦੀ ਕਿ ਉਹ 5 ਪਿਆਰੇ ਨਹੀਂ ਸੀ ਭੇਜੇ ਗਏ ਜਿਨ੍ਹਾਂ ਨੇ ਖਾਲਸਾ ਸਾਜਨਾ ਮੌਕੇ ਸੀਸ ਭੇਟ ਕੀਤੇ ਸੀ। ਦੂਜੀ ਗੱਲ ਇਹਨਾਂ ਨੇ ਬਣਾਤੀ ਵੀ ਉਹ ਤਾਂ ਸਨਾਤਨ ਧਰਮ ਦੀ ਸਿੱਖਿਆ ਲੈਣ ਲਈ ਆਏ ਸੀ। ਇਹਦੇ ਨਾਲੋਂ ਵੱਡਾ ਕੁਫਰ, ਇਹਦੇ ਨਾਲੋਂ ਵੱਡਾ ਝੂਠ, ਇਹਦੇ ਨਾਲੋਂ ਵੱਡਾ ਗਪੌੜਾ ਕੋਈ ਹੋ ਹੀ ਨਹੀਂ ਸਕਦਾ। ਤੀਜੀ ਗੱਲ ਇਹ ਕਿ ਉਹਨਾਂ ਨੇ ਅਗਲਾ ਲਿਖਤਾ ਵੀ ਇਹ ਤਾਂ ਉੱਥੇ ਗੁਰੂ ਸਾਹਿਬ ਨੇ ਭੇਜੇ ਸੀ 5 ਪਿਆਰੇ ਵੀ ਤਾਂ ਕਿ ਉਹ ਸਨਾਤਨ ਧਰਮ ਦਾ ਪੂਰਾ ਗਿਆਨ ਲੈ ਲੈਣ ਤੇ ਫਿਰ ਸਨਾਤਨ ਧਰਮ ਦੀ ਰਾਖੀ ਕਰਨੀ ਆ। ਕਿਹਦੇ ਤੋਂ ਰਾਖੀ ਕਰਨੀ ਆ? ਮੁਗਲਾਂ ਤੋਂ। ਹੁਣ ਜਿਹੜੀ ਇਹ ਸ਼ਰਾਰਤ, ਇਹ ਕਰਤੂਤ ਕਹਿਣਾ ਜ਼ਿਆਦਾ ਵਧੀਆ, ਇਹ ਕੀਤੀ ਗਈ ਆ RSS ਵੱਲੋਂ, ਨਾ ਇਹ ਪਹਿਲੀ ਆ ਨਾ ਆਖਰੀ ਆ। RSS ਨੇ ਘੱਟੋ ਘੱਟ ਇਹੋ ਜਿਹੀਆਂ 500 ਤੋਂ ਵੱਧ ਕਿਤਾਬਾਂ ਜਿਹੜੀਆਂ ਨੇ ਉਹ ਮਾਰਕੀਟ ਵਿੱਚ ਛੱਡ ਦਿੱਤੀਆਂ ਹੋਈਆਂ ਨੇ ਤੇ ਹਰ ਸਾਲ ਨਿਤ ਨਵੀਆਂ ਕਿਤਾਬਾਂ ਇਹੋ ਜਿਹੀਆਂ ਆ ਰਹੀਆਂ ਨੇ ਜਿਨ੍ਹਾਂ ਰਾਹੀਂ ਹੌਲੀ ਹੌਲੀ ਸਾਡਾ ਇਤਿਹਾਸ ਆ ਜਿਹੜਾ ਉਹਨੂੰ ਝਠਲਾਉਣ ਦੇ ਲਈ ਉਹਦੇ ਬਰਾਬਰ ਇੱਕ ਨਵਾਂ ਇਤਿਹਾਸ ਪੈਦਾ ਕੀਤਾ ਜਾ ਰਿਹਾ। ਜੇਕਰ ਸਿੱਖਾਂ ਨੇ ਆਪਦਾ ਰਾਜ ਭਾਗ ਨਾ ਲਿਆ, ਸਿੱਖਾਂ ਨੇ ਆਪਦੇ ਬੋਲੀ, ਧਰਮ ਤੇ ਸੱਭਿਆਚਾਰ ਨੂੰ, ਆਪਦੇ ਸਾਰੇ ਫਲਸਫੇ ਨੂੰ ਬਚਾਉਣ ਦੇ ਲਈ ਖਾਲਿਸਤਾਨ ਦੀ ਸਿਰਜਣਾ ਨਾ ਕੀਤੀ ਤੇ ਭਾਰਤ ਵਿੱਚ ਆ ਜਿਹੜਾ ਕੁਝ ਅੱਜ ਕੱਲ੍ਹ ਚੱਲ ਰਿਹਾ ਇਦਾਂ ਹੀ ਚੱਲਦੇ ਰਹੇ ਕਿ ਭਾਰਤ ਮਾਤਾ ਕੀ ਜੈ ਕਹਿਣੀ ਆ, ਤਿਰੰਗੇ ਚੱਕ ਲੈਣੇ ਆ ਤੇ ਬਾਦਲ ਕਿਆਂ ਵਾਂਗੂ, ਕੈਪਟਨ ਕਿਆਂ ਵਾਂਗੂ, ਕਦੇ ਆਮ ਆਦਮੀ, ਕਦੇ ਭਾਜਪਾ, ਕਦੇ ਕੋਈ ਇੱਥੇ ਮੁੱਖ ਮੰਤਰੀ, ਸਰਕਾਰਾਂ ਬਦਲੀ ਚੱਲੋ ਤੇ ਆਹੀ ਜੁੱਲੀ ਤੇ ਆਹੀ ਰਾਮ ਨਾਰਾਇਣ, ਇਹੀ ਕੰਮ ਚੱਲੀ ਜਾਣਾ। ਜੇ ਇਵੇਂ ਚੱਲਦਾ ਰਿਹਾ ਨਾ ਕੰਮ, ਫਿਰ ਇੱਕ ਵਕਤ ਆਊਗਾ ਜਦੋਂ ਸਾਨੂੰ ਦੱਸਿਆ ਜਾਊ, ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ, ਕਿ ਆਹ ਦੇਖੋ ਆਹ 500 ਸਾਲ ਪੁਰਾਣਾ ਗ੍ਰੰਥ ਹੈ, ਇਹ 'ਚ ਲਿਖਿਆ ਤਾਂ ਹੋਇਆ ਵੀ 5 ਪਿਆਰੇ ਗਏ ਸੀ, ਉਹਨਾਂ ਨੂੰ ਦਸ਼ਮੇਸ਼ ਪਾਤਸ਼ਾਹ ਨੇ ਭੇਜਿਆ ਸੀ, ਉਹਨਾਂ ਨੂੰ ਸਨਾਤਨ ਧਰਮ ਦੀ ਜਿਹੜੀ ਸੀ ਸਿੱਖਿਆ ਗਿਆਨ ਲੈਣ ਲਈ ਭੇਜਿਆ ਸੀ। ਆਹ ਦੇਖੋ ਉਹਨਾਂ ਨੂੰ ਸਨਾਤਨ ਧਰਮ ਦੀ ਰਾਖੀ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਇਹ ਖਾਲਸਾ ਦਾ ਸਾਜਾ ਹੀ ਸਿਰਫ ਹਿੰਦੂਆਂ ਦੀ ਰਾਖੀ ਲਈ ਆ, ਇਹ ਤਾਂ ਜੀ ਮੁਗਲ ਪਠਾਨ ਜਿਹੜੇ ਸੀ ਜਾਂ ਮੁਸਲਮਾਨ ਜਿਹੜੇ ਸੀ ਉਹ ਤੁਹਾਡੇ ਦੁਸ਼ਮਣ ਆ। ਇਹ ਜਿਹੜੀ ਕਹਾਣੀ ਆ, ਜਦੋਂ ਸਾਡੀਆਂ ਆਉਣ ਵਾਲੀਆਂ ਨਸਲਾਂ ਕਹਿਣਗੀਆਂ ਵੀ ਜੇ ਇਹ ਗੱਲ ਝੂਠੀ ਹੁੰਦੀ ਤਾਂ ਫਿਰ ਸਾਡੇ ਜਿਹੜੇ ਵੱਡੇ ਵਡੇਰੇ ਸੀ ਉਹਨਾਂ ਨੇ ਇਸ ਗੱਲ ਨੂੰ ਨਾਲ ਦੀ ਨਾਲ ਕਿਉਂ ਨਹੀਂ ਕੰਡੈਮ ਕੀਤਾ, ਇਹ ਗੱਲ ਉਦੋਂ ਹੀ ਕਾਹਤੋਂ ਨਹੀਂ ਖਤਮ ਕੀਤੀ। ਤਾਂ ਇੱਕ ਦੁਬਦਾ ਪੈਦਾ ਕਰੂਗੀ ਇਹ ਗੱਲ ਆਉਣ ਵਾਲੇ ਸਮੇਂ ਦੇ ਵਿੱਚ। ਤੇ ਇਹੀ ਇਸ ਭਗਵੇਂ ਬ੍ਰਿਗੇਡ ਦੀ ਸ਼ਰਾਰਤ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖਾਂ ਦੀਆਂ ਆਉਣ ਵਾਲੀਆਂ ਨਸਲਾਂ ਨੂੰ, ਅੱਜ ਦੀ ਗੱਲ ਨਹੀਂ ਹੈਗੀ, ਅੱਜ ਵਾਲਾ ਤਾਂ ਵੱਡਾ ਹਿੱਸਾ ਜਿਹੜਾ ਹੈਗਾ ਬਹੁਤ ਵੱਡੀ ਕਮਾਈ ਕੀਤੀ ਆ BJP ਨੇ ਬਾਦਲ ਕਿਆਂ ਨੂੰ ਸੱਤਾ ਦੇ ਕੇ। ਉਹ ਕਹਿੰਦੇ ਤੁਸੀਂ ਨੋਟ ਇਕੱਠੇ ਕਰਨੇ ਆ, ਕਰ ਲਓ ਬਾਦਲ ਕਿਉਂ, ਤੁਸੀਂ ਬਾਲਾਸਰ 'ਚ ਫਾਰਮ ਹਾਊਸ ਬਣਾਉਣਾ ਬਣਾ ਲਓ, ਤੁਸੀਂ ਹੋਰ ਜਿਹੜੇ ਨੋਟ ਇਕੱਠੇ ਕਰਨ ਦੇ ਜੁਗਾੜ ਬਣਾਉਣੇ ਆ ਜੋ ਮਰਜ਼ੀ ਕਰ ਲਓ। ਪਰ ਜਿਹੜਾ ਸਿੱਖਾਂ ਦਾ ਮਨ ਆ ਜਦੋਂ ਆਪਣੀ ਖੜਕੀ ਹੋਵੇ, ਦੁਸ਼ਮਣ ਤੋਂ ਆਪਾਂ ਸੁਚੇਤ ਰਹਿੰਦੇ ਆ ਤੇ ਜਦੋਂ ਆਪਣਾ ਉਹਦੇ ਨਾਲ ਮੋਹ ਪੈ ਜਾਏ, ਪਿਆਰ ਪੈ ਜਾਏ, ਮਿਲਵਰਤਨ ਹੋ ਜਾਏ, ਉਦੋਂ ਕਹਾਣੀ ਵਿਗੜ ਜਾਂਦੀ ਹੈ। ਜਦੋਂ BJP ਨਾਲ, RSS ਨਾਲ, ਭਗਵੇਂ ਬ੍ਰਿਗੇਡ ਨਾਲ ਸਾਂਝ ਪਈ ਆ ਨਾ ਬਾਦਲਕਿਆਂ ਦੀ, ਉਹ ਸਾਂਝ ਨੇ ਇਕੱਲਾ ਸਿਆਸੀ ਨੁਕਸਾਨ ਨਹੀਂ ਕੀਤਾ ਬਾਦਲਕਿਆਂ ਦਾ, ਵੀ ਬਾਦਲਕਿਆਂ ਦਾ ਸਿਆਸੀ ਨੁਕਸਾਨ ਹੋ ਗਿਆ। ਬਹੁਤ ਵੱਡੀ ਗਿਣਤੀ ਵਿੱਚ ਬਾਦਲ ਦਲ ਦੇ ਲੀਡਰਾਂ ਨੂੰ ਅਗਲੇ ਪੱਟ ਕੇ ਲੈ ਗਏ। ਇਹ ਗੱਲ ਤਾਂ ਇਕੱਲੇ ਬਾਦਲ ਪਰਿਵਾਰ ਦੀ ਜਾਂ ਬਾਦਲ ਦਲ ਦੀ ਹੋਣੀ ਆ,
पर असली सੱਟ अगलिਆਂ ने मारी आ साडे खालसा पंथ के हितां नूं। साडे गुरधामां दे विच सिख फलसफे दे विच सिख इतिहास दे विच जो गड़बड़ां जो अंदर वड़ के घुसपैठ करके उन्होंने कड़ी घोली है, ਉਹਦੀ ਜ਼ਿੰਮੇਵਾਰੀ ਸਿੱਧੀ ਤੇ ਸਿੱਧੀ ਬਾਦਲ ਪਰਿਵਾਰ ਦੀ ਆ। ਔਰ ਇਸ ਟੱਬਰ ਨੇ ਆਪਦੇ ਲਾਹੇ ਲਈ ਬੜਾ ਕੁਫਰ ਤੋਲਿਆ ਜੀ। 9 ਮਾਸ ਦਾ ਰਿਸ਼ਤਾ, ਬਿਨਾਂ ਸ਼ਰਤ ਸਮਰਥਨ, ਹਿੰਦੂ ਸਿੱਖ ਏਕਤਾ, ਇਹ ਸਾਰੇ ਡਰਾਮੇ ਨੇ ਸਾਡੀ ਕੌਮ ਲਈ ਆਹ ਕੰਡੇ ਬੀਜਤੇ ਵੀ ਆਹ ਜਿਹੜਾ ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਦਾ ਗੌਰਵਮਈ ਇਤਿਹਾਸ ਆ, ਇਹ ਇਹੋ ਜਿਹੇ ਕਈ ਪਖੰਡ, ਕਈ ਇਹੋ ਜਿਹੇ ਝੂਠ ਤੂਫਾਨ ਜਿਹੜੀਆਂ ਕਿਤਾਬਾਂ ਨੇਗੀਆਂ, ਕਦੇ ਕਹਿ ਦਿੰਦੇ ਨੇ ਜਪਜੀ ਸਾਹਿਬ ਗੀਤਾ ਦਾ ਛੋਟਾ ਰੂਪ ਆ, ਕਦੇ ਕਹਿ ਦਿੰਦੇ ਨੇ ਵੀ ਹਿੰਦੂ ਸੰਤਾਂ ਮਹਾਪੁਰਸ਼ਾਂ ਦੀ ਬਾਣੀ ਆ ਸਾਰਾ ਗੁਰੂ ਗ੍ਰੰਥ ਸਾਹਿਬ, ਕਦੇ ਕੁਛ। ਗੱਲ ਕੀ, ਸਿੱਖਾਂ ਨੂੰ ਤੇ ਸਿੱਖੀ ਨੂੰ ਹੌਲੀ ਹੌਲੀ ਉਹ ਕਹਿੰਦੇ ਨੇ ਵੀ ਬਹੁਤ ਵੱਡਾ ਭਾਰਤ ਵਾ ਇਹ, ਇਸ ਏਡੇ ਵੱਡੇ ਮੁਲਕ ਦੇ ਵਿੱਚ ਬਹੁਤ ਸਾਰੇ ਅੱਡ ਅੱਡ ਧਰਮ, ਅੱਡ ਅੱਡ ਮਤ ਮਤਾਂਤਰ ਚੱਲੇ ਤੇ ਉਹ ਸਾਰੇ ਹੈਗੇ ਹਿੰਦੂ ਹੀ ਆ। ਤੋ ਇਹਨਾਂ ਸਾਰਿਆਂ ਨੂੰ ਅਸੀਂ ਜਿਵੇਂ ਮੰਨਿਆ ਹੋਇਆ ਵੀ ਠੀਕ ਆ, ਬੋਧੀ ਆ ਜਿਹੜੇ ਉਹ ਨਾਸਤਕ ਨੇ, ਪਰ ਅਸੀਂ ਤਾਂ ਉਹਨਾਂ ਨੂੰ ਵੀ ਮੰਨਦੇ ਹਾਂ, ਹਿੰਦੂ ਮੰਨਦੇ ਹਾਂ ਅਸੀਂ। ਬੇਸ਼ੱਕ ਦੀ ਉਹ ਦੇਵੀ ਦੇਵਤਿਆਂ ਸਾਡੇ ਅਵਤਾਰਾਂ ਨੂੰ ਕਿਸੇ ਚੀਜ਼ ਨੂੰ ਮੰਨਦੇ ਨਹੀਂ। ਉਹ ਐਡੇ ਗਾਂਹ ਲੰਘੇ ਹੋਏ ਨੇ, ਭਗਵਾਨ ਬੁੱਧ ਕਹਿ ਦਿੱਤਾ ਉਸ ਮਹਾਤਮਾ ਬੁੱਧ ਨੂੰ। ਮਹਾਤਮਾ ਬੁੱਧ ਨੇ ਰੱਬ ਦੀ ਜਾਂ ਅਕਾਲ ਪੁਰਖ ਦੀ ਹੋਂਦ ਹਸਤੀ ਨੂੰ ਉਹ ਨਾਸਤਕ ਆ, ਪਰ ਇਹ ਕਹਿੰਦੇ ਉਹ ਭਗਵਾਨ ਆ। ਹੱਦ ਹੀ ਨਹੀਂ ਹੋ ਗਈ। ਤੇ ਇਵੇਂ ਹੀ ਸਿੱਖੀ ਬਾਰੇ ਉਹ ਕਹਿੰਦੇ ਆ ਵੀ ਠੀਕ ਆ, ਤੁਸੀਂ ਗਾਤਰੇ ਕਿਰਪਾਨਾਂ ਦਾੜੇ ਕਿਸ ਰੱਖੀ ਰੱਖੋ, ਪਰ ਅਸੀਂ ਤੁਹਾਨੂੰ ਕੇਸਾਧਾਰੀ ਹਿੰਦੂ ਬਣਾਉਣਾ ਕੀ ਬਾਦਲ ਪਰਿਵਾਰ ਦਾ ਬਣਾ ਹੀ ਲਿਆ, ਬਾਦਲ ਦਲ ਬਣਾ ਹੀ ਲਿਆ ਉਹਨਾਂ ਨੇ। ਰਾਸ਼ਟਰੀ ਸਿੱਖ ਸੰਗਤ ਦੀ ਇੱਕ ਤਰੀਕੇ ਨਾਲ ਜਿਹੜੀ ਦੂਜੀ ਟੀਮ ਆ ਉਹ ਤਿਆਰ ਹੋ ਚੁੱਕੀ ਹੈ। ਬੇਸ਼ੱਕ ਬਾਦਲ ਦਲ ਦਾ ਭਾਜਪਾ ਨਾਲੋਂ ਤੋੜ ਵਿਛੋੜਾ ਹੋ ਚੁੱਕਿਆ ਸਿਆਸੀ ਤੌਰ ਤੇ, ਪਰ ਪਿਛਲੇ 15-20 ਸਾਲ ਦੇ ਵਿੱਚ ਜਿਹੜੀਆਂ ਹਾਲਤਾਂ ਪਾ ਦਿੱਤੀਆਂ ਗਈਆਂ ਨੇ, ਜਿਹੜੀਆਂ ਸਿਆਸੀ ਲੋੜਾਂ ਬਣਾ ਦਿੱਤੀਆਂ ਗਈਆਂ ਨੇ, ਉਹਦੀ ਕਰਕੇ ਅੱਗੇ ਨਾਲੋਂ ਵੀ ਵੱਧ ਲੋੜ ਪੈ ਗਈ ਆ ਹਿੰਦੂ ਬਣ ਕੇ ਦਿਖਾਉਣ ਦੀ ਬਾਦਲ ਦਲ। ਤੁਸੀਂ ਦੇਖ ਰਹੇ ਹੋ ਕਿ ਜਦੋਂ ਤੋਂ ਪਹਿਲਾਂ ਤਾਂ ਇਹ ਹੁੰਦਾ ਸੀ ਕਿ ਹਿੰਦੂ ਵੋਟ ਲੈਣ ਲਈ ਬਾਦਲ ਦਲ ਦਾ ਭਾਜਪਾ ਹੁੰਦੀ ਸੀ, ਹੁਣ ਕੀ ਆ ਕਿ ਹਿੰਦੂ ਦੀ ਵੋਟ ਲੈਣ ਲਈ ਮੰਦਿਰ 'ਚ ਜਾ ਕੇ ਟੱਲੀ ਖੜਕਾਉਣੀ ਪੈਣੀ ਆ, ਜਗਰਾਤਿਆਂ 'ਚ ਜਾਣਾ ਪੈਣਾ, ਤਿਲਕ ਲਾਉਣੇ ਪੈਣੇ ਆ, ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾਉਣੀਆਂ ਪੈਣੀਆਂ। ਤੇ ਇਸੇ ਕਰਕੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖਤ ਜਿਹੜੇ ਆ, ਉਹਨਾਂ ਨੂੰ ਇਹ ਡਿਊਟੀ ਲਾਈ ਗਈ ਆ ਕਿ ਜਿਵੇਂ ਸਰਸੇ ਵਾਲਾ ਦਾ ਜਦੋਂ ਪਖੰਡ ਚੱਲਦਾ ਸੀ, ਉਸ ਟਾਈਮ ਗਿਆਨੀ ਗੁਰਜਨ ਸਿੰਘ ਨੂੰ ਇਹੀ ਕਿਹਾ ਹੋਇਆ ਸੀਗਾ ਵੀ ਤੂੰ ਸਾਤੋਂ ਭਾਂਡੇ ਮਜਵਾਉਣੇ ਆ ਮਜਵਾੜੀ, ਅਸੀਂ ਸਰਸੇ ਵਾਲੇ ਦੇ ਜਾਣਾ ਹੀ ਜਾਣਾ। ਉਵੇਂ ਇਹਨੂੰ ਕਿਹਾ ਹੋਇਆ ਵੀ ਤੂੰ ਵਿੱਚ ਬੋਲਣਾ ਨਹੀਂ, ਅਸੀਂ ਚਾਹੇ ਸਿੱਖੀ ਦੀਆਂ ਜੜ੍ਹਾਂ ਪੱਟ ਕੇ ਸਿੱਟਦੀ ਆ, ਸਾਨੂੰ ਗੱਦੀ ਮਸਾਂ ਮਿਲਣੀ ਆ, ਜੇਕਰ ਅਸੀਂ ਇਸ ਵਾਰੀ ਵੀ ਰਹਿ ਗਏ ਤਾਂ ਸਾਡੇ ਪੱਲੇ ਕੁਝ ਨਹੀਂ ਬਚਣਾ। ਕਿਉਂਕਿ ਦੁਨੀਆ ਮਖੌਲਾਂ ਕਰਦੀ ਆ ਕਿ ਇਹਨਾਂ ਨੂੰ 2017 ਤੋਂ 2022 ਤੱਕ ਸੱਤਾ ਤੋਂ ਬਾਹਰ ਰਹਿਣਾ ਪੈ ਗਿਆ ਤੇ ਪੰਥ ਚੇਤੇ ਆ ਗਿਆ। ਹੁਣ ਪੰਥ ਦੀਆਂ ਗੱਲਾਂ ਕਦੇ ਕਦੇ ਕਰਦੇ ਆ, ਪਰ ਜੇ ਕਿਤੇ ਇਸ ਵਾਰੀ ਵੀ ਜਿਹੜੀ 2022 ਚ ਇਲੈਕਸ਼ਨ ਹੋਣੀ ਹੈ, ਜੇ ਉਦੋਂ ਵੀ ਸੱਤਾ ਤੋਂ ਪਾਸੇ ਰਹਿ ਗਏ ਤਾਂ ਇਹ ਸਿੱਧੇ ਖਾਲਿਸਤਾਨ ਤੋਂ ਜਾ ਕੇ ਖੜਨਗੇ। ਕਿਉਂਕਿ ਜਿੰਨਾ ਜ਼ਿਆਦਾ ਸਿੱਖੀ ਦੇ ਪੰਥ ਦੇ ਖਿਲਾਫ ਚੱਲਦੇ ਆ, ਇਹ ਉਦੋਂ ਚੱਲਦੇ ਜਦੋਂ ਇਹਨਾਂ ਕੋਲ ਸੱਤਾ ਹੁੰਦੀ ਹੈ, ਤੇ ਜਦੋਂ ਸੱਤਾ ਲੈਣੀ ਹੁੰਦੀ ਆ ਉਦੋਂ ਕਹਿੰਦੇ ਆ ਪੰਥ ਖਤਰੇ 'ਚ ਆ। ਸੋ ਪੰਥ ਖਤਰੇ 'ਚ ਜੇ ਇਹਨਾਂ ਤੋਂ ਕਹਾਉਣਾ ਤਾਂ ਉਹ ਉਦੋਂ ਆ ਜਦੋਂ ਇਹ ਸੱਤਾ ਤੋਂ ਪਰੇ ਹੁੰਦੇ। ਸੋ ਅੱਜ ਕੱਲ ਇਹਨਾਂ ਨੂੰ ਇਹ ਕਦੇ ਕਦੇ ਚੇਤਾ ਆਉਂਦਾ, ਪਰ ਬਹੁਤਾ ਇਹਨਾਂ ਦੇ ਦਿਮਾਗ ਨੂੰ ਫਤੂਰ ਚੜਿਆ ਹੋਇਆ ਵੀ ਸਿੱਖਾਂ ਨੇ ਸਾਨੂੰ ਵੋਟ ਪਾਉਣੀ ਨਹੀਂ, ਕਿਉਂਕਿ ਅਸੀਂ ਸਿੱਖੀ ਦੇ ਸਾਰੇ ਦੁਸ਼ਮਣਾਂ ਨਾਲ ਸਾਂਝ ਪਾ ਕੇ ਜਿਵੇਂ ਪੰਥਕ ਲੋਕਾਂ ਦਾ ਜਲੂਸ ਕੱਢਿਆ, ਉਹਨਾਂ ਨੁਕਸਾਨ ਜਿਹੜਾ ਹੈ ਉਹ ਸਿੱਖੀ ਦੇ ਸਾਰੇ ਦੁਸ਼ਮਣਾਂ ਨੇ ਰਲ ਕੇ ਨਹੀਂ ਕੀਤਾ 5 ਸਦੀਆਂ 'ਚ, ਜਿੰਨਾ ਬਾਦਲ ਪਰਿਵਾਰ ਨੇ ਇਕੱਲੇ ਨੇ ਕਰ। ਤੇ RSS ਦੀਆਂ ਜੜ੍ਹਾਂ ਪੰਜਾਬ 'ਚ ਇਹਨਾਂ ਨੇ ਲਵਾਈਆਂ। BJP ਜਿਹੜੀ ਆ ਹੁਣ ਉਹ ਜਦੋਂ ਉਹਦੇ ਨਾਲ ਤੋੜ ਵਿਛੋੜਾ ਹੋ ਗਿਆ ਸਿਆਸੀ ਤੌਰ ਤੇ, ਹਿੰਦੂ ਵੋਟ ਦੀ ਆਦਤ ਪਈ ਆ, ਲੋੜ ਪਈ ਹੋਈ ਆ, ਉਹ ਤਾਂ ਜੇ ਕੋਈ ਹੋਰ ਬੰਦਾ ਹੋਵੇ ਉਹ ਕਦੇ ਭੱਟ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਇਹੋ ਜਿਹੀ ਸਿਆਸਤ, ਇਹੋ ਜਿਹੇ ਟਟਵੈਰ ਤੋਂ ਲੈਣਾ ਕੀ ਆ, ਇਹੋ ਜਿਹੇ ਡੈਮੋਕ੍ਰੇਸੀ ਤੋਂ ਅਸੀਂ ਲੈਣਾ ਕੀ ਆ ਜਿੱਥੇ ਸਾਨੂੰ ਸਾਡੇ ਧਰਮ ਦੀ ਬਲੀ ਦੇਣੀ ਪੈਂਦੀ। ਬਈ ਜੇਕਰ ਤੁਸੀਂ ਕੋਈ ਅਹੁਦਾ ਲੈਣਾ, ਜੇ ਤੁਸੀਂ ਕਾਮਯਾਬ ਹੋਣਾ ਤਾਂ ਤੁਹਾਨੂੰ ਮੰਦਿਰ 'ਚ ਟੱਲੀ ਖੜਕਾਉਣੀ ਪਊ ਤੇ ਸਿੱਖੀ ਦੀਆਂ ਜੜ੍ਹਾਂ ਪੱਟਣੀਆਂ ਪੈਣਗੀਆਂ ਭਾਈ, ਫੇਰ ਤੁਸੀਂ ਚੰਡੀਗੜ੍ਹ ਦੀ ਕੁਰਸੀ ਤੇ ਬੈਠ ਸਕਦੇ। ਪਰ ਇਹਨਾਂ ਨੂੰ ਚਾਅ ਚੜਿਆ ਪਿਆ ਵੀ ਅਸੀਂ ਤਾਂ ਜੀ ਸੱਤਾ ਲੈਣੀ ਆ, ਚਾਹੇ ਸਿੱਖੀ ਜਿਹੜੀ ਆ ਉਹ ਜਿੱਧਰ ਨੂੰ ਮਰਜੀ ਜਾਵੇ। ਤੇ
ਇਹਨਾਂ ਦਾ ਤਾਂ ਕਰਤਾਰ ਬਾਦਲ ਦਲ ਦਾ, ਅਕਾਲੀ ਦਲ ਦਾ ਤਾਂ ਇਹ ਹੋਣਾ ਚਾਹੀਦਾ ਸੀ ਕਿ ਕਾਂਗਰਸੀ ਵੀ ਡਰਦੇ, ਜਿਹੜੇ ਕਾਂਗਰਸ ਵਿਚਲੇ ਸਿੱਖ ਹੁੰਦੇ ਨਾ, ਪਹਿਲਾਂ ਇਹੀ ਹਾਲ ਹੁੰਦਾ ਸੀ। ਜਦੋਂ ਅਕਾਲੀ ਦਲ ਹੁੰਦਾ ਸੀ, ਜਦੋਂ ਅਕਾਲੀ ਦਲ ਕੋਲੇ ਪੰਥਕ ਸਰੂਪ ਹੁੰਦਾ ਸੀ, ਉਸ ਮੌਕੇ ਜਿਹੜੇ ਅਕਾਲੀ ਦਲ ਦੇ ਲੀਡਰਾਂ ਦਾ ਕਰਤਾਰ ਇੰਨਾ ਉੱਚਾ ਸੁੱਚਾ ਹੁੰਦਾ ਸੀ ਵੀ ਕਾਂਗਰਸੀ ਸਿੱਖ ਵੀ ਜਿਹੜੇ ਹੁੰਦੇ ਸੀ, ਜਿਹੜੇ ਕਾਂਗਰਸ ਨਾਲ ਸੰਬੰਧਿਤ ਲੀਡਰ ਕਾਂਗਰਸ ਦੇ ਹੁੰਦੇ ਸੀ ਪੰਜਾਬ 'ਚ, ਉਹ ਵੀ ਇਸ ਗੱਲੋਂ ਚੇਤਾ ਰੱਖਦੇ ਸੀ ਵੀ ਅਸੀਂ ਸਿੱਖ ਰਹਿਤ ਮਰਿਆਦਾ ਦਾ ਖਿਆਲ ਰੱਖਣਾ ਤੇ ਕੋਈ ਇਹੋ ਜਿਹਾ ਕੰਮ ਜਿਹਦੇ ਨਾਲ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਬਣਦੀ ਹੋਵੇ ਅਸੀਂ ਨਾ ਕਰੀਏ। ਪਰ ਹੁਣ ਕਾਂਗਰਸੀਆਂ ਨੇ ਤਾਂ ਕਰਨਾ ਹੀ ਕਰਨਾ, ਉਹਦੇ ਨਾਲੋਂ ਕਿਤੇ ਵੱਧ ਕੇ ਇਹ ਕਰਦੇ ਆ। ਸਾਰੇ ਦੇ ਸਾਰੇ ਸਿਆਸੀ ਲੀਡਰਾਂ ਨੂੰ ਭਾਰਤੀ ਡੈਮੋਕ੍ਰੇਸੀ ਨੇ ਸਿੱਖੀ ਦੇ ਉਲਟ ਭੁਗਤਾਉਣ ਦਾ ਜਿਹੜਾ ਰਾਹ ਵਾ ਉਹ ਖੋਲਿਆ ਹੋਇਆ। तो फिर साडे लई ये लोकतंत्र जिहड़ा है साडा धर्म खोहण दा एक जुगाड़ आ ये साडे नज़रिए तो इहो जिहा है लोकतंत्र दी, इहो जिहा है डेमोक्रेसी दी, इहो जिहे सारे सिस्टम दी सानू किन्नी क परवाह करनी चाहिदी है। पर सारे सिख लीडरां नूं बुखार चढ़िया है सत्ता दा, ते कांग्रेसी होण कोई होर होण, सब तो मूहरे दुम चक्की आ बादल परिवार ने। बादल के की आप गल चाहता कई भरावां नूं हुंदा लगदा होना भी ये बादल के करते रहिंदे आ। ओ भरावो पंथक कौन कहाउंदा? कांग्रेस कहाउंदी आ। कांग्रेस दे सिख जिहड़े ने ओह कहाउंदे असीं पंथ आ। ਇਹ ਕਹਿੰਦੇ ਆ ਜਥੇਦਾਰ ਅਕਾਲ ਤਖਤ ਹੀ ਨਹੀਂ ਮਾਨ ਦੂਜੇ ਦਿਨ ਮੂੰਹ ਚੱਕ ਕੇ ਗਿਆਨੀ ਹਰਪ੍ਰੀਤ ਸਿੰਘ ਲੱਗੇ ਹੁੰਦੇ ਨੇ ਕਿ ਜੀ ਇਹ ਪੰਥਕ ਨੇ, ਪੰਥ ਦੀ ਰਾਖੀ ਆ, ਪੰਥ ਆ, ਜੇ ਆ ਉਹ ਆ। ਉਹ ਜਿਹੜੀ ਧਿਰ पंथक होने का दावा करे तो पंथ दियां जड़ां च आरी पाई बैठी होवे, ਉਹਦੇ बारे जे हुण ना बोलीए तो फिर कदों बोलना? RSS दियां जड़ां पंजाब च इस टब्बर ने आपदे स्वार्थां लई लाईआं। हुण एक पासे तां ओह आ कटवैर करदे 300 साले मौके भी करोड़ां रुपया वाजपेयी सरकार ने दिता सीगा, ਉਹਦੇ राहीं भी इन्ना लिटरेचर पंजाब च वंडिया गया। पंजाब के स्कूलों कालजां दे विच इन्ना ज़्यादा सिख बच्चों के मनां दे विच सिक्खी बारे उल्ट विचारां वाला लिटरेचर एक क्वेश्चनर बनाया गया, सवाल जवाब। ਉਹਦੇ सवालों के जवाब ही इस हिसाब दे सी कि जिहड़ा बच्चा आ 5-7 साल का वो उलझ जावे ते वो सिक्खी नूं जां सिखां नूं हिंदू धर्म के अंग वजों ही समझे। सवाल ये बनाया गया कि हिंदुआं दे नाम नाल देव जां दास अखर लग्या हुंदा, पहले नौ गुरु दे नाम नाल देव जां दास अखर लग्या होया है। सो पहले 10 गुरु हिंदू सन, सिख सन, ईसाई सन कि मुसलमान सन? हुण न्याणा लिखूगा जी हिंदू सी। दूजा सीगा बई जिहड़े सारे 10 गुरु साहिबान ने, इन्हां दे जिहड़े पुरखे ने, बड़े वडेरे ने, वो हिंदू ने, तो इन्हां नूं असीं क्यों सिख कहीए? इदां दे पुठे सिद्धे ढंग तरीके नाल गुरबाणी ते सिख इतिहास के बारे एक क्वेश्चनर इहो जिहा तैयार किया गया सी उदों, जिहड़ा बहुत वड्डिया एक विरता का कारण बनिया। और उहदे मुतालक फिर जिहड़ा सीगा जवाब तैयार करके सिखां वल्लों भी वंडिया गया। कुछ सवाल ये भी ਉਹਦੇ 'ਚ फिर वो सवाल असीं पाए, पंथ ने पाए, जिन्हां दे नाल RSS का सारा जिहड़ा ये जहरीला एजेंडा सी वो नंगा हुंदा सी। पर मैं फिर जिहड़ी बेनती करदा वो ये आ कि साडे बंदिआं नूं एवें चा चढ़ जांदा, लओ जी मोदी ने कमाल करती, मोदी ने कानून रद्द करते। वो सानूं माड़ा जिहा पतिआउंदे आ ते असीं पंप 'च आ जांदे आ, फूक 'च आ जांदे आ। असीं भुल ही जांदे आ कि 5 सदियां तो सिੱਖੀ उत्ते ते सिखां उत्ते जिन्ने हमले होए ने उन्हां दे पिछे सीधा हथ जिहड़ा है वो इस भागमे ब्रिगेड का रहा, ब्राह्मणवाद का रहा। ये मनमतीए लोग ने, तो इन्हां लोकां ने सानू समझा है चौकीदार भी तुसीं तां जी सिख जिहड़े हो ना, खालसा पंथ आ जिहड़ा वो हिंदुआं दा सेवादार आ, चौकीदार करा करो तुसीं साडे लई लड़न मरन लई बनाए हो गुरु साहब ने। जिवें जदों वरण वंड कीती आ, जात वरण दीआं वड्डियां पाईआं, ਉਹਦੇ 'ਚ एक शूदर वरण घड़ लिया, ਉਹਨਾਂ ਨੂੰ ਕਹਿੰਦੇ जी तुसीं तां साडे सेवादार हो, तुसीं साडी सेवा लई धरती ते आए हो, साडे काम कर करिया करो। सो ब्राह्मण ने जिन्ने भी नज़ारे लेने आ, ऐशां करनियां ने, वो शूदर दे सिर ते करूगा। ये सिस्टम बना रहा।
ਹੁਣ ਉਹੀ ਪਦਵੀ, ਉਹੀ ਦਰਜਾ, ਉਹੀ ਰੁਤਬਾ ਟੇਢੇ ਮੇਢੇ ਢੰਗ ਨਾਲ ਨਾਲੇ ਪੰਪ ਦੇ ਹੀ ਜਾਣਗੇ ਬਈ ਇਹ ਤਾਂ ਜੀ ਬਹੁਤ ਕਮਾਲ ਦੀ ਗੱਲ ਆ, ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਆ ਹਿੰਦੂ ਧਰਮ ਦੀ ਰਾਖੀ ਲਈ, ਹਿੰਦੂਆਂ ਦੀ ਰਾਖੀ ਲਈ ਕੀਤੀ। ਤੇ ਇਸ ਬਿਮਾਰੀ ਨੇ ਇੰਨਾ ਕੁ ਵਾਧਾ ਵਧਾ ਲਿਆ ਕਿ ਸਾਡੇ ਸਕੂਲਾਂ ਕਾਲਜਾਂ ਦੇ ਵਿੱਚ ਜਿਹੜੇ ਇਸ ਟਾਈਮ ਪੜ੍ਹੇ ਲਿਖੇ ਸਾਡੇ ਬੱਚੇ ਹੈ, ਉਹ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਸਕਦੇ ਹੋ, ਬਹੁਤ ਸਾਰਿਆਂ ਨੂੰ ਇਹ ਹਿੰਦੂ ਤਵੀ ਜਿਹੜਾ ਰੰਗ ਆ ਉਹ ਚੜ ਰਿਹਾ ਦਿਨੋਂ ਦਿਨ। ਉਹਨਾਂ ਦੇ ਦਿਲ ਦਿਮਾਗ ਵਿੱਚ ਪੰਥਕ ਜਿਹੜੇ ਬੰਦੇ ਨੇ, ਜਿਹੜੇ ਸੱਚੀ ਸੁੱਚੀ ਗੱਲ ਕਰਦੇ ਆ, ਉਹਨਾਂ ਸਾਰਿਆਂ ਪ੍ਰਤੀ ਉਹ ਕਹਿੰਦੇ ਆ ਜੀ ਇਹ ਤਾਂ ਨਫ਼ਰਤ ਫੈਲਾਉਂਦੇ ਆ, ਇਹ ਤਾਂ ਬਹੁਤ ਮਾੜੇ ਬੰਦੇ ਆ ਜੀ, ਇਹ ਤਾਂ ਹਿੰਦੂ ਸਿੱਖ ਦਾ ਪਿਆਰ ਤੋੜਦੇ ਆ। ਉਹਨਾਂ ਨੂੰ ਲੱਗਦਾ ਕਿ ਉਹ ਬੰਦੇ ਬੜੇ ਵਧੀਆ ਨੇ ਜਿਹੜੇ ਸਿੱਖੀ ਅਤੇ ਹਿੰਦੂਇਜ਼ਮ ਨੂੰ ਜਿਹੜਾ ਹੈਗਾ ਆਪਸ ਵਿੱਚ ਘਿਓ ਖਿਚੜੀ ਕਰਨ। ਹੁਣ ਇੱਕ ਪਾਸੇ ਤਾਂ ਸਾਡੇ ਪੁਰਾਤਨ ਬਜ਼ੁਰਗ ਜਿਨ੍ਹਾਂ ਨੇ ਬਾਹਲੀ ਦੁਨਿਆਵੀ ਵਿੱਦਿਆ ਨਹੀਂ ਸੀ ਲਈ ਹੋਈ, ਪਰ ਉਹਨਾਂ ਨੂੰ ਪਤਾ ਸੀ ਕਿ ਸਿੱਖ ਗੁਰੂ ਸਾਹਿਬਾਨ ਦਾ ਰੁਤਬਾ ਕੀ ਹੈ। ਗੁਰੂ ਸਾਹਿਬਾਨ ਤੋਂ ਅੱਗੇ ਗੁਰੂ ਪੰਥ ਦੇ ਸ਼ਹੀਦਾਂ ਦਾ, ਸਾਡੇ ਇਤਿਹਾਸ ਦਾ, ਸਾਡੇ ਸੱਭਿਆਚਾਰ ਦਾ, ਕੱਲੀ ਕੱਲੀ ਗੱਲ ਦਾ ਸਾਨੂੰ ਕਿਵੇਂ ਖਿਆਲ ਰੱਖਣਾ ਚਾਹੀਦਾ ਸਾਡੇ ਅਨਪੜ੍ਹ ਜੇ ਲੋਕਾਂ ਨੂੰ ਪਤਾ ਸੀ। ਪਰ ਅੱਜ ਆ ਸਾਡੇ ਅਸੀਂ ਬਾਹਲੇ ਪੜ੍ਹੇ ਲਿਖੇ ਇਕੱਠੇ ਹੋਏ ਹੋਏ ਆ, ਤੇ ਜਿੰਨੇ ਪੜ੍ਹੇ ਲਿਖਿਆਂ ਨੇ ਕਮਲ ਕੁੱਟਿਆ ਇਹਨਾਂ ਕਦੇ ਕਿਸੇ ਨੇ ਨਹੀਂ ਕੁੱਟਿਆ। ਇੱਕ ਇੱਥੇ ਪੰਜਾਬ ਦੇ ਵਿੱਚ ਬੋਰਡ ਜਿਹਾ ਲੱਗਿਆ ਹੋਇਆ ਥਾਂ ਥਾਂ ਦੇ ਉੱਤੇ, ਉਹਦੇ ਉੱਤੇ ਵੱਡੇ ਵੱਡੇ ਅੱਖਰਾਂ 'ਚ ਲਿਖਿਆ ਹੋਇਆ ਭਾਰਤ ਦੇ ਪਹਿਲੇ ਸੁਤੰਤਰਤਾ ਸੰਗਰਾਮੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਹੁਣ ਸੁਤੰਤਰਤਾ ਸੰਗਰਾਮੀ ਜਿਵੇਂ ਆਮ ਕੋਈ ਫਰੀडम ਫਾਈਟਰ ਹੁੰਦਾ, ਜਿਵੇਂ ਆਮ ਬਹੁਤ ਸਾਰੇ ਬੰਦਿਆਂ ਨੇ 1947 ਤੋਂ ਪਹਿਲਾਂ ਭਾਰਤ ਦੀ ਆਜ਼ਾਦੀ ਲਈ ਜੰਗ ਲੜੀ, ਉਵੇਂ ਇਹ ਕਹਿੰਦੇ ਆ ਕਿ ਭਾਰਤ ਦੇ ਪਹਿਲੇ ਸੁਤੰਤਰਤਾ ਸੰਗਰਾਮੀ ਸੀ ਜਿਹੜੇ ਮੁਗਲਾਂ ਦੇ ਖਿਲਾਫ ਗੁਰੂ ਸਾਹਿਬ ਲੜੇ। ਹੁਣ ਤੁਸੀਂ ਇਹ ਸੋਚੋ ਕਿ ਆਪਾਂ ਕਹਿੰਦੇ ਆ ਇੱਕ ਬਾਬਾ ਅਕਾਲ ਰੂਪ ਗੁਰੂ ਨਾਨਕ ਪਾਤਸ਼ਾਹ ਜੀ ਨੂੰ, ਫਿਰ ਗੁਰੂ ਨਾਨਕ ਪਾਤਸ਼ਾਹ ਦੀ ਉਸ ਅਕਾਲ ਪੁਰਖ ਵਾਲੀ ਜੋਤ ਨੂੰ ਜੋਤੀ ਜੋਤ ਸਮਾਏ ਕਹਿੰਦੇ 10 ਗੁਰੂ ਸਾਹਿਬਾਨ 'ਚ ਇੱਕੋ ਜੋਤ ਆ ਜਿਹੜੀ ਉਹ ਮੰਨਦੇ। ਕਿੱਥੇ ਤਾਂ ਖਾਲਸਾ ਪੰਥ ਗੁਰੂ ਸਾਹਿਬਾਨ ਦਾ ਦਰਜਾ ਜਿਹੜਾ ਹੈਗਾ ਰੱਬ ਦੇ ਬਰਾਬਰ ਮੰਨਦਾ, ਅਕਾਲ ਪੁਰਖ ਦੇ ਬਰਾਬਰ ਮੰਨਦਾ, ਤੇ ਕਿੱਥੇ ਉਹਨਾਂ ਨੂੰ ਆਮ ਵਿਅਕਤੀ ਦੇ ਪੱਧਰ ਤੇ ਲੈ ਜਾਂਦਾ ਕਿ ਭਾਰਤ ਦੇ ਪਹਿਲੇ ਸੁਤੰਤਰਤਾ ਸੰਗਰਾਮੀ ਸੀ। ਇਹ ਫਲੈਕਸ ਕੱਢ ਕੇ ਇੱਥੇ ਪੰਜਾਬ ਦੇ ਵਿੱਚ ਬੜੇ ਥਾਵਾਂ ਤੇ ਲਾਈ ਗਈ ਆ, ਤੇ ਨਾਲ ਦੀ ਨਾਲ ਵਿੱਚ ਉਹਦੇ ਇਹ ਗੱਲ ਮੋਟੇ ਤੌਰ ਤੇ ਜਿਹੜੀ ਗੱਲ ਕਾਂਸ਼ੀ ਵਿਸ਼ਵਨਾਥ ਵਾਲੇ ਕਿਤਾਬਚੇ ਜਿਹਦੇ ਵਿੱਚ ਮੋਦੀ ਉਹਨਾਂ ਨੇ ਵੰਡੀ ਹੈ, ਉਹੀ ਗੱਲ ਇਹਨਾਂ ਫਲੈਕਸਾਂ ਤੇ ਕੱਢ ਕੇ ਲਾਈ ਗਈ ਆ ਕਿ ਮੁਗਲਾਂ ਦੇ ਰਾਜ ਤੋਂ ਛੁਟਕਾਰਾ ਦਿਵਾਉਣ ਲਈ, ਹਿੰਦੂਆਂ ਦੀ ਰਾਖੀ ਦੇ ਲਈ ਗੁਰੂ ਪਰਿਵਾਰ ਨੇ ਆਹ ਕਰਤਾ ਉਹ ਕਰਤਾ। ਜੋ ਕਮਲ ਕੁੱਟਿਆ ਹੋਇਆ, ਜੋ ਤੇ ਲਿਖਤ ਲਿਖੀ ਹੋਈ ਆ, ਆਮ ਬੰਦੇ ਨੂੰ ਇਹ ਕਦੇ ਲੱਭਦਾ ਹੀ ਨਹੀਂ ਹੈਗਾ, ਉਹਨੂੰ ਲੱਗਦਾ ਹੀ ਨਹੀਂ ਹੈਗਾ ਕਿ ਇਹ ਸਿੱਖੀ ਉੱਤੇ ਹਮਲਾ। ਉਹ ਕਹਿੰਦਾ ਇਤਿਹਾਸ ਆ, ਵਾਕਈ ਯਾਰ ਗੁਰੂ ਸਾਹਿਬ ਨੇ ਏਦਾਂ ਕੀਤਾ, ਪਰ ਲਿਖਣ ਦੀ ਭਾਵਨਾ ਬਦਲ ਦਿੱਤੀ ਗਈ ਹੈ। ਜਿਵੇਂ ਇਹ ਸੱਚ ਆ ਕਿ 5 ਸਿੰਘਾਂ ਨੂੰ ਗੁਰੂ ਸਾਹਿਬ ਨੇ ਉੱਥੇ ਭੇਜਿਆ ਸੀ ਕਿ ਜਾਓ ਤੇ ਜਾ ਕੇ ਉੱਥੋਂ ਤੁਸੀਂ ਜਿਹੜੀ ਸੰਸਕ੍ਰਿਤ ਆ ਉਹ ਸਿੱਖ ਕੇ ਆਓ। ਇਹ ਗੱਲ ਸੱਚੀ ਹੈ ਕਿ 5 ਸਿੰਘ ਕਾਂਸ਼ੀ ਭੇਜੇ ਗਏ ਤੇ ਉਹਨਾਂ ਸਿੰਘਾਂ ਨੂੰ ਸੰਸਕ੍ਰਿਤ ਸਿੱਖਣ ਲਈ ਭੇਜਿਆ ਗਿਆ, ਪਰ ਇਹਨਾਂ ਨੇ ਬਣਾਤਾ ਕਿ ਉਹ ਤਾਂ ਸਨਾਤਨ ਧਰਮ ਦਾ ਗਿਆਨ ਲੈਣ ਗਏ ਸੀ, ਗੁਰੂ ਸਾਹਿਬ ਨੇ ਭੇਜੇ ਸੀ। ਉਵੇਂ ਹੀ ਜਿਹੜੀ ਕਲਗੀਧਰ ਸ਼ਹਿਨਸ਼ਾਹ ਦੇ ਜਾਂ 9ਵੇਂ ਪਾਤਸ਼ਾਹ ਦੇ ਐਡੇ ਵੱਡੇ ਮਹਾਨ ਕਾਰਨਾਮੇ ਆ ਜਿਨ੍ਹਾਂ ਤੋਂ ਦੁਨੀਆ ਬਾਰੇ ਜਾਂਦੀ ਹੈ, ਉਹਨਾਂ ਦੇ ਅਰਥ ਬਦਲ ਦਿੱਤੇ ਆ ਤੇ ਮੋٹے ਅੱਖਰਾਂ 'ਚ ਹਿੰਦ ਕੀ ਚਾਦਰ ਗੁਰੂ ਤੇਗ ਬਹਾਦਰ, ਇਹ ਸਾਰੇ ਸੰਸਾਰ ਵਿੱਚ ਪਿੱਟ ਕੇ ਪ੍ਰਚਾਰਕ ਮਰ ਗਏ ਪੰਥ ਦੇ ਕਿ ਭਾਈ ਧਰਮ ਕੀ ਚਾਦਰ ਲਿਖਿਆ ਹੋਇਆ, ਹਿੰਦ ਕੀ, ਉਹ ਕੱਲੇ ਇਸ ਮੁਲਕ ਦੇ ਉਹ ਸੇਵਾਦਾਰ ਸੀਗੇ, ਇਸ ਮੁਲਕ ਦੀ ਚਾਦਰ ਸੀ ਕੱਲੇ, ਉਹ ਸਾਰੇ ਸੰਸਾਰ ਦੀ ਚਾਦਰ। ਹੁਣ ਹਿੰਦ ਕੀ ਚਾਦਰ ਕਹਿ ਕੇ ਸਿੱਖਾਂ ਨੂੰ ਮੁਗਲਾਂ ਦੇ ਦੁਸ਼ਮਣ ਬਣਾ ਕੇ ਤੇ ਹਿੰਦੂਆਂ ਦੇ ਰਾਖੇ ਬਣਾ ਕੇ ਤੇ ਗੁਰੂ ਸਾਹਿਬ ਨੂੰ ਸੁਤੰਤਰਤਾ ਸੰਗਰਾਮੀ ਬਣਾ ਕੇ ਜੋ ਕੁਝ ਕੀਤਾ ਜਾ ਰਿਹਾ, ਇਹ ਸਿੱਖ ਪਰਿਵਾਰਾਂ ਵੱਲੋਂ ਲਾਇਆ ਜਾ ਰਿਹਾ ਫਲੈਕਸ। ਜੇ ਇਹਨਾਂ ਪਰਿਵਾਰਾਂ ਨੂੰ ਕੋਈ ਫੋਨ ਕਰੇ, ਜੇ ਇਹਨਾਂ ਲੋਕਾਂ ਨੂੰ ਕੋਈ ਗੱਲਬਾਤ ਕਰੇ, ਇਹ ਕਹਿੰਦੇ ਜੀ ਸਾਡੇ ਨਾਲ ਸਿਆਣਾ ਕੋਈ ਨਹੀਂ, ਧਰਤੀ ਦੇ ਸਭ ਤੋਂ ਆਖਰੀ ਸਿਆਣੇ ਤਾਂ ਅਸੀਂ, ਤੁਹਾਨੂੰ ਤਾਂ ਅਕਲ ਨਹੀਂ, ਕਹਿੰਦੇ ਤੁਸੀਂ ਸਿੱਖੀ ਦੀ ਗੱਲ ਹੀ ਕੀਤੀ ਹੈ। ਕਹਿੰਦੇ ਵਾਕਿਆ ਹੀ ਗੁਰੂ ਸਾਹਿਬ ਸੁਤੰਤਰਤਾ ਸੰਗਰਾਮੀ ਸੀ, ਵਾਕਿਆ ਹੀ ਗੁਰੂ ਸਾਹਿਬ ਜਿਹੜੇ ਨੇਗੇ ਉਹਨਾਂ ਨੇ ਹਿੰਦੂ ਧਰਮ ਦੀ ਰਾਖੀ ਲਈ ਖਾਲਸਾ ਸਾਜਿਆ, ਵਾਕਿਆ ਹੀ ਗੁਰੂ ਪਾਤਸ਼ਾਹ ਨੇ ਮੁਗਲਾਂ ਨਾਲ ਜੰਗਾਂ ਲੜੀਆਂ,
वाकई गुरु तेग बहादुर जी हिंद की चादर सी, थोनू अकल नहीं कहते। हुण इस तरह का हजारां ही लखां ही जिहड़ा इस टाइम जिहड़ा हैगा लोकां नूं इस तरह दा नाम तैयार कर दिता होया। ते ओह कहंदे आ हुण सिख दी व्याख्या एक तां ओह आ जिहड़ी सिख रहत मर्यादा च पढ़दे आ, ते इन्हां ने नवीं व्याख्या घड़ती भी सिख ओह आ जो सारी उम्र चंगीआं गल्लां सिखदा रहे, मतलब कोई लोड़ नहीं गुरु साहिबान उत्ते आपदे इष्ट दे उत्ते गुरु गोबिंद सिंह जी दे उत्ते जां खंडे बाटे दी पहल उत्ते निश्चा करन दी, पर चंगियां चंगियां गल्लां सिख लो जी, चंगियाइयां फैलाओ जी, ते ਵੱਧ ਤੋਂ ਵੱਧ पाठ करके सारियां मुसीबतां ते बुराइयां तो छुटकारा पा लो जी। आ लिखिया होया सिख दी डेफिनेशन। हुण जे इन्हां नूं कोई फोन करे, कोई इन्हां नूं मिले, ये कहणगे जी असीं तां ऐही समझदे हां, पर यही गल बिल्कुल RSS करदी इस परिवार नूं जिन्हां ने आ बोर्ड लाए ने, इन्हां नूं जे कोई पुछे भी तुसीं RSS दे एजेंट हो, लगदा नहीं है, फिर RSS वाली बोली बिल्कुल ये क्यों बोली जा रही है? ये कल्ले ये नहीं कहिए कि मैं तुहानूं 9 दस देवां ते तुसीं कहो जी ये परिवार ने, ये कल्ले नहीं है। ਭਾਰਤ ਦੇ ਵਿੱਚ ਸਕੂਲਾਂ ਕਾਲਜਾਂ ਦੇ ਰਾਹੀਂ ਲੱਖਾਂ ਹੀ ਲੋਕ ਤਿਆਰ ਕਰ ਦਿੱਤੇ ਗਏ ਆ ਜਿਹੜੇ ਬਿਲਕੁਲ ਉਹ ਬੋਲੀ ਬੋਲਦੇ ਆ ਜਿਹੜੀ RSS ਸਿੱਖੀ ਬਾਰੇ ਬੋਲਦੀ। ਮੈਂ ਪਿਛਲੇ ਸਮਿਆਂ ਦੇ ਵਿੱਚ ਵੀ ਇਹ ਦਿਖਾਈ ਦਿੰਦਾ ਰਿਹਾ ਕਿ +2 ਦੀ 12ਵੀਂ ਦੀ ਕਿਤਾਬ ਜਿਹੜੀ ਆ ਪਿੱਛੇ ਦੇ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਿਆ ਉਦੋਂ ਬਾਦਲ ਦਲ ਨੇ ਬੜਾ ਰੌਲਾ ਪਾਇਆ, ਪਰ ਉਹ ਉਸ ਕਿਤਾਬ ਦੇ ਬਾਰੇ ਸਭ ਤੋਂ ਪਹਿਲੀ ਵਾਰ ਮੈਂ 1999 ਦੇ ਵਿੱਚ 20-22 ਸਾਲ ਪਹਿਲਾਂ ਆਰਟੀਕਲ ਲਿਖਿਆ ਸੀ, ਸਪੋਕਸਮੈਨ ਮੈਗਜ਼ੀਨ ਛਪਿਆ, ਹੋ ਕੇ ਅਖਬਾਰਾਂ 'ਚ ਛਪਿਆ। ਉਹਦੇ ਵਿੱਚ 10 ਗੁਰੂ ਸਾਹਿਬਾਨ ਦਾ ਇਤਿਹਾਸ ਆ +2 ਦੀ ਕਿਤਾਬ 'ਚ, ਹਿਸਟਰੀ ਆਫ ਪੰਜਾਬ 'ਚ। ਆਪਾਂ ਸਾਰੇ ਬੜੇ ਖੁਸ਼ ਹੋਵਾਂਗੇ ਕਿਤਾਬ ਚੱਕ ਕੇ, ਬੱਲੇ ਬੱਲੇ ਵੀ ਪੰਜਾਬ ਸਰਕਾਰ ਸਾਡੇ ਬੱਚਿਆਂ ਨੂੰ ਸਾਡੇ ਗੁਰੂ ਸਾਹਿਬਾਨ ਦਾ ਇਤਿਹਾਸ ਪੜ੍ਹਾਉਂਦੀ ਹੈ। ਪਰ ਉਹ 10 ਗੁਰੂ ਸਾਹਿਬਾਨ ਦਾ ਇਤਿਹਾਸ ਪੜ੍ਹਾਉਣ ਦੇ ਨਾਂ ਦੇ ਉੱਤੇ ਅਸਲ ਵਿੱਚ ਸਿੱਖੀ ਦੀਆਂ ਜੜ੍ਹਾਂ 'ਚ ਆਰੀ ਪਾਈ ਹੋਈ ਹੈ। ਉਹਦੇ 'ਚ ਕੀ ਲਿਖਿਆ ਹੋਇਆ ਹੈ ਕਿ ਸਿੱਧ ਕਰੋ ਕਿ ਗੁਰੂ ਨਾਨਕ ਦੇਵ ਜੀ ਨੇ ਕੋਈ ਨਵਾਂ ਧਰਮ ਨਹੀਂ ਚਲਾਇਆ, ਹਿੰਦੂ ਧਰਮ ਵਿੱਚ ਸੋਧਾਂ ਕੀਤੀਆਂ ਜਾਂ ਜਿਹੜੇ ਵਿਗਾੜ ਆਏ ਸੀ ਉਹਨਾਂ ਨੂੰ ਠੀਕ ਕੀਤਾ। ਹੁਣ 20 ਨੰਬਰ ਦਾ ਪ੍ਰਸ਼ਨ ਆ ਜਿਹੜਾ ਉਹ ਲਿਖਦਾ ਉੱਥੇ ਨਿਆਣਾ ਸਾਡਾ, ਪਿਓ ਦੇ ਉੱਪਰ ਦੀ ਗਾਤਰਾ ਪਾਇਆ ਹੋਊ, ਦਾਦਾ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਹੋਊ, ਤੇ ਪੋਤਾ ਸਕੂਲ 'ਚ ਬਹਿ ਕੇ ਲਿਖ ਰਿਹਾ, ਸੋ ਸਿੱਧ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਕੋਈ ਨਵਾਂ ਧਰਮ ਨਹੀਂ ਚਲਾਇਆ। 12ਵੀਂ 'ਚ ਪੜ੍ਹਦਾ ਜਿਹੜਾ ਸਾਡੇ ਪਿੰਡਾਂ 'ਚ ਆਮ ਨਿਆਣਾ 6 ਸਾਲ ਲਾਉਂਦੇ ਆ ਪੜ੍ਹਨ, 5 ਸਾਲ ਦਾ ਚਲੋ ਲਾ ਲਓ, 6 ਸਾਲ ਦਾ ਲਾਉਂਦੇ ਆ। 18 ਸਾਲ ਦਾ ਉਹ ਮੁੰਡਾ ਜਾਂ ਕੁੜੀ ਸਾਡੇ ਆਪਦੇ ਪੁੱਤ ਭਤੀਜੇ ਹੋਣੇ, 18 ਸਾਲ ਤੱਕ ਆਪਾਂ ਉਹਨੂੰ ਸਟੇਜਾਂ ਤੋਂ ਰਾਗੀ ਢਾਡੀ ਕਥਾਕਾਰ ਘਰਾਂ 'ਚ ਦਾਦੀਆਂ ਬਾਮੇ ਮਾਸੜ ਸਾਰੇ ਉਹਨੂੰ ਸਿਖਾਉਂਦੇ ਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਖਾਲਸਾ ਸਿੱਖ ਧਰਮ ਦੀ ਨੀਂਹ ਰੱਖੀ। ਪਰ ਉਹ ਮੁੰਡਾ ਕਹੂਗਾ ਜਾਂ ਉਹ ਕੁੜੀ ਸਾਨੂੰ ਕਹੂ 18ਵਾਂ ਸਾਲ ਹੋਣ ਤੋਂ ਬਾਅਦ ਜਦੋਂ +2 ਦੇ ਪੇਪਰ ਦੇ ਲਏ ਵੀ ਮੈਂ ਸਕੂਲੇ 20 ਨੰਬਰ ਲੈ ਕੇ ਆਈ ਹਾਂ, ਆਹ ਗੱਲ ਲੈ ਕੇ ਕਿ ਗੁਰੂ ਨਾਨਕ ਸਾਹਿਬ ਜੀ ਨੇ ਕਿਸੇ ਧਰਮ ਦੀ ਨੀਂਹ ਨਹੀਂ ਰੱਖੀ, ਉਹਨਾਂ ਨੇ ਤਾਂ ਸਿੱਖੀ ਉਹਨਾਂ ਨੇ ਤਾਂ ਹਿੰਦੂ ਧਰਮ 'ਚ ਵਿਗਾੜ ਸੀ ਜਿਹੜੇ ਉਹ ਠੀਕ ਕੀਤੇ ਸੀ। ਹੁਣ ਇਸ ਤਰੀਕੇ ਦੇ ਨਾਲ ਸਾਡੇ ਬੱਚਿਆਂ ਦੇ ਕੋਲੋਂ ਕਰਾਇਆ ਕੀ ਜਾ ਰਿਹਾ? ਗੁਰੂ ਕੀ ਨਿੰਦਿਆ, ਗੁਰੂ ਨਾਨਕ ਸਾਹਿਬ ਜੀ ਦੇ ਕੰਮਾਂ ਦੀ ਆਲੋਚਨਾਤਮਕ ਵਿਆਖਿਆ ਕਰੋ। ਹੁਣ ਆਪਣੇ ਤਾਂ ਕਿਹਾ ਜਾਂਦਾ ਵੀ ਗੁਰੂ ਕੀ ਨਿੰਦਿਆ ਸੁਣਨੀ ਨਹੀਂ, ਭੇਟਾ ਕਿਰਪਾਨ ਸੰਗ ਕਰ ਦੋ, ਤੇ ਉੱਥੇ ਸਾਨੂੰ ਕੁਐਸਚਨ ਦਿੱਤਾ ਜਾਂਦਾ ਕਿ ਗੁਰੂ ਸਾਹਿਬ ਦੇ ਕੰਮਾਂ ਦੀ ਆਲੋਚਨਾ ਕਰੋ। ਗਾਂ ਉਹਨਾਂ ਨੇ ਲਿਖਿਆ ਖੰਡੇ ਬਾਟੇ ਦੀ ਪਹੁਲ ਵਾਲਾ ਖਾਲਸਾ ਸਾਧਨ ਵਾਲਾ, ਹੈ ਤਾਂ 10 ਗੁਰੂ ਸਾਹਿਬਾਨ ਦੇ ਖਿਲਾਫ ਹੀ ਕਮਲ ਕੁੱਟਿਆ ਸਾਰੀ ਕਿਤਾਬ 'ਚ। ਉਹਨਾਂ ਨੂੰ ਦੇਵੀ ਦੇਵਤਿਆਂ ਅਵਤਾਰਾਂ ਦੇ ਨਾਲ ਜੋੜਿਆ ਹੋਇਆ। ਸਾਡਾ ਸਿੱਖ ਫਲਸਫਾ ਜਿਹੜਾ ਹੈ ਉਹ ਦੇਵੀ ਦੇਵਤਾਵਾਦ ਦਾ ਖੰਡਨ ਕਰਦਾ। ਗੁਰੂ ਪਾਤਸ਼ਾਹ ਕਿਸੇ ਅਵਤਾਰਵਾਦ ਦੀ ਗੱਲ ਹੀ ਨਹੀਂ ਮੰਨਦੇ। ਪਰ ਔਰ ਇਹ ਗੱਲ ਮੈਂ ਫੇਰ ਕਵਾਂ, ਆ ਜਿਹੜੀ ਕਿਤਾਬ ਆ ਉਹਦੀ ਲਾਲਾ ਦੌਲਤ ਰਾਏ ਦੀ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ, ਉਹਦੇ 'ਚ ਵੀ ਲਿਖਿਆ ਹੋਇਆ ਉਹਨੇ ਕਿ ਸਿੱਖ ਗੁਰੂ ਪਾਤਸ਼ਾਹ ਜਿਹੜੇ ਦਸ਼ਮੇਸ਼ ਪਾਤਸ਼ਾਹ ਨੇ ਉਹਨਾਂ ਨੇ ਦੇਵੀ ਦੇਵਤਾਵਾਦ ਨੂੰ ਅਵਤਾਰਵਾਦ ਨੂੰ ਨਹੀਂ ਮੰਨੇ। ਪਰ ਜਿਹੜੀਆਂ ਕਿਤਾਬਾਂ ਸਾਡੇ ਸਕੂਲਾਂ ਕਾਲਜਾਂ ਸਾਡੇ ਨਿਆਣਿਆਂ ਨੂੰ ਪੜ੍ਹਾਈਆਂ ਜਾ ਰਹੀਆਂ ਨੇ ਉਹਦੇ 'ਚ ਕਹਿੰਦੇ ਜੀ ਵੀ ਜਿਹੜਾ ਹੈਗੇ ਗੁਰੂ ਸਾਹਿਬ ਅਵਤਾਰ ਸੀ, ਫਲਾਨਾ ਫਲਾਨੇ ਦਾ ਦੇਵੀ ਦੇਵਤੇ ਦਾ ਅਵਤਾਰ ਸੀ। ਫਿਰ ਅੱਗੇ ਆ ਜਾਓ, ਦਸ਼ਮੇਸ਼ ਪਾਤਸ਼ਾਹ ਦੇ ਖਾਲਸਾ ਸਾਧਨਾ ਦੀ ਘਟਨਾ ਬਾਰੇ ਲਿਖਿਆ ਵੀ ਉੱਥੇ ਬੱਕਰੇ ਬੰਨੇ ਹੋਏ ਸੀਗੇ ਜੀ, ਉਹਨਾਂ ਨਾਲ ਸੀਸ ਝਟਕੇ। ਹੁਣ ਤੁਸੀਂ ਇਹ ਸੋਚੋ ਵੀ ਸਰਦਾਰ ਕਪੂਰ ਸਿੰਘ ਆ ਜਾਂ ਹੋਰ ਜਿੰਨੇ ਵੀ ਸਾਡੇ ਫਿਲਾਸਫਰ ਨੇ, ਵੱਡੀਆਂ ਸਾਡੀਆਂ ਸ਼ਖਸੀਅਤਾਂ ਨੇ, ਧਾਰਮਿਕ ਸਿਆਸੀ ਜਾਂ ਕੋਈ ਵੀ ਹੈ ਪਿਛਲੇ ਇਤਿਹਾਸ ਦੇ ਵਿੱਚ ਵੱਡੀਆਂ
रंग रत्तियां रूहां ਜਿਹੜੀਆਂ ਸਾਡੀ ਕੌਮ ਦੇ ਵਿੱਚ ਹੋਈਆਂ, ਜਦੋਂ ਅਸੀਂ ਉਹਨਾਂ ਨੂੰ ਪੜ੍ਹਦੇ ਸੁਣਦੇ ਆ ਵਿੱਚ ਲਿਖਿਆ ਮਿਲਦਾ ਕਿ ਬਾਕੀ ਸਭ ਕੌਤਕ ਸਾਡੇ ਸਾਹਮਣੇ ਹੈ, ਪਰ ਜਦੋਂ ਖਾਲਸੇ ਦੀ ਸਿਰਜਣਾ ਕੀਤੀ ਆ ਉਦੋਂ ਤੰਬੂ ਲਾ ਕੇ ਗੁਰੂ ਪਾਤਸ਼ਾਹ ਨੇ ਪਰਦਾ ਕੀਤਾ, ਤੇ ਜਿਹੜੀ ਪਾਤਸ਼ਾਹ ਨੇ ਸਾਨੂੰ ਪਰਦੇ 'ਚ ਚੀਜ਼ ਰੱਖੀ ਆ, ਅਸੀਂ ਉਹ ਪਰਦਾ ਨਾ ਹੀ ਚੱਕੀ, ਅਸੀਂ ਲੈਣਾ ਕੀ, ਸਾਡੇ ਸਾਹਮਣੇ ਦਾ ਸੀਸ ਲੈ ਆ, ਤੇ ਸੀਸ ਮੰਗਣ ਤੋਂ ਬਾਅਦ ਗੁਰੂ ਸਾਹਿਬ ਉਹਨੂੰ ਅੰਦਰ ਲੈ ਕੇ ਗਏ ਆ ਤੇ ਲਹੂ ਨਾਲ ਭਿੱਜੀ ਤਲਵਾਰ ਲੈ ਕੇ ਬਾਹਰ ਆਏ। ਪਰ ਇਹਦੇ ਉਲਟ +2 ਦੀ ਕਿਤਾਬ ਦੇ ਵਿੱਚ 20 ਸਾਲ ਸਾਨੂੰ ਇਹ ਨਿਆਣਿਆਂ ਨੂੰ ਪੜ੍ਹਾਇਆ ਗਿਆ ਜਾਣ ਕੇ ਪੂਰਾ ਸ਼ਰਾਰਤ ਦੇ ਨਾਲ, ਇਹਨੂੰ ਕਰਤੂਤ ਹੀ ਕਹਿਣਾ ਪਊਗਾ। ਖਾਲਸਾ ਕਾਲਜਾਂ 'ਚ, ਖਾਲਸਾ ਸਕੂਲਾਂ 'ਚ ਇਹ ਪੜ੍ਹਾਇਆ ਜਾਂਦਾ ਰਿਹਾ ਬਈ ਉੱਥੇ ਜੀ ਬੱਕਰੇ ਨਾਲ ਵੱਡੇ ਸੀ, ਬੱਕਰੇ ਦੇ ਖੂਨ ਨਾਲ ਕਿਰਪਾਨ ਲਵੇੜ ਕੇ ਲਿਆਉਂਦੇ ਸੀ ਗੁਰੂ ਸਾਹਿਬ। ਹੁਣ ਜਿਹੜੇ 18 ਸਾਲ ਤੱਕ ਦੇ ਅਸੀਂ ਕਿਸੇ ਬੱਚੇ ਨੂੰ ਆਪਦੇ ਨੂੰ ਬਾਰ-ਬਾਰ ਇਹ ਗੱਲ ਸਿਖਾਈ ਵੀ ਏਦਾਂ ਖਾਲਸੇ ਦੀ ਸਾਧਨਾ ਹੋਈ, ਤੇ ਬਾਅਦ ਚ ਉਹ ਕਵੇ ਕਿ ਗੁਰੂ ਪਾਤਸ਼ਾਹ ਤਾਂ ਇਹ ਕੰਮ ਨਹੀਂ ਕੀਤਾ, ਤਾਂ ਗੁਰੂ ਸਾਹਿਬ ਦੇ ਖਿਲਾਫ ਉਹਦੇ ਮਨ ਵਿੱਚ ਇੱਕ ਵਿਰੋਧੀ ਵਿਚਾਰ ਪੈਦਾ ਕਰ ਦਿੱਤਾ ਕਿ ਇਹ ਸਾਡੇ ਜਿਹੜੇ ਬਾਕੀ ਤਾਂ ਅਨਪੜ੍ਹ ਨੇ ਨੂੰ ਸਮਝ ਨਹੀਂ ਹੈਗੀ, ਬੁੜਿਆਂ ਨੂੰ ਸਾਡੇ ਚਾਚੇ ਤਾਇਆਂ ਨੂੰ ਐਵੇਂ ਮਾਰੀ ਜਾਂਦੇ ਆ, ਕਿਤਾਬ 'ਚ ਸੱਚ ਲਿਖਿਆ ਹੈ। ਇਹੋ ਜਿਹੀਆਂ ਕਿਤਾਬਾਂ ਪਹਿਲਾਂ ਵੀ ਇੰਨੀਆਂ ਪੈਦਾ ਕਰ ਦਿੱਤੀਆਂ ਗਈਆਂ ਜਿਨ੍ਹਾਂ ਨੇ ਸਾਡੇ ਨਿਆਣਿਆਂ ਦਾ ਦਿਮਾਗ ਖਰਾਬ ਕੀਤਾ, ਜਿਹਦੇ ਚੋਂ ਆਹ ਨਿਕਲਦੇ ਆ ਜਿਹੜੀ ਆਪਾਂ ਪਹਿਲਾਂ ਚਰਚਾ ਕਰਦੇ ਹਟੇ ਆ। ਇਹੋ ਜਿਹੀਆਂ ਕਿਤਾਬਾਂ ਹੁਣ ਕਾਂਸ਼ੀ ਵਿਸ਼ਵਨਾਥ ਦਾ ਇਤਿਹਾਸ ਦੇ ਵਿੱਚ ਫੇਰ ਉਹ ਨੇ। ਪੰਜਾਬ ਦੇ ਵਿੱਚ RSS ਦੇ ਸਕੂਲ ਨੇ, ਸਰਬ ਹਿਤਕਾਰੀ ਸਕੂਲ, ਉਹਨਾਂ ਦਾ ਸਾਰਿਆਂ ਨੂੰ ਹੀ ਪਤਾ ਵੀ ਇਹ RSS ਦੇ ਸਕੂਲ ਨੇ ਤੇ ਇਹਨਾਂ ਤੋਂ ਬਚੋ। ਜਦੋਂ ਆਪਾਂ ਨੂੰ ਪਤਾ ਹੋਵੇ, ਜਿਵੇਂ ਮੈਂ ਪਹਿਲਾਂ ਕਿਹਾ ਵੀ ਜਦੋਂ ਆਪਣੀ ਕਿਸੇ ਨਾਲ ਵਿਰੋਧਤਾ ਹੋਵੇ ਆਪਾਂ ਉਹ ਤੋਂ ਪਰਾਂ ਰਹਿੰਦੇ ਹਾਂ, ਬਚ ਕੇ ਰਹਿੰਦੇ ਹਾਂ, ਪਰ ਜਦੋਂ ਆਪਾਂ ਕਿਸੇ ਨਾਲ ਪਿਆਰ ਪਾ ਲਈਏ ਫਿਰ ਉਹ ਆਪਣੇ ਤੇ ਵਾਰ ਕਰ। ਦੁਸ਼ਮਣ ਜਿਹੜਾ ਖਾਸ ਤੌਰ ਤੇ ਹਿੰਦੂਤਵਾ ਦਾ ਜਿਹੜਾ ਜ਼ਹਿਰ ਆ ਨਾ, ਉਹ ਤੁਹਾਡੇ ਤੇ ਉਦੋਂ ਅਸਰ ਕਰਦਾ ਜਦੋਂ ਤੁਸੀਂ ਉਹਦੇ ਨੇੜੇ ਜਾਂਦੇ, ਪਤਾ ਹੀ ਨਹੀਂ ਲੱਗਦਾ ਤੁਹਾਡੇ ਅੰਦਰ ਕਿਵੇਂ ਉਹ ਇੰਜੈਕਟ ਹੋ ਜਾਂਦੀ ਹੈ ਚੀਜ਼। ਤੋ ਜਿਹੜਾ ਨੇੜਤਾ ਨੇ ਆ ਪੱਟੇ ਨੇ ਬਾਦਲ ਦਰੀਏ, ਇਹਨਾਂ ਨੂੰ ਹੁਣ ਕੋਈ ਮਨਾ ਕੇ ਦਿਖਾਓ ਤਾਂ ਵੀ ਸਿੱਖ ਰਹਿਤ ਮਰਦ ਤੇ ਪਹਿਰਾ ਦਵੋ ਵੀ ਤੁਸੀਂ ਤਾਂ ਅਕਾਲੀ ਸੀ, ਤੇ ਅਕਾਲੀਆਂ ਨੇ ਜੇ ਸਿੱਖ ਰਹਿਤ ਮਰਦ ਦੀਆਂ ਧੱਜੀਆਂ ਉਡਾਉਣੀਆਂ ਨੇ, ਇਹ ਕਹਿੰਦੇ ਨਹੀਂ ਇਹ ਕੁਝ ਨਹੀਂ, ਗਲਤ ਹੈ, ਕਰਦੇ ਹੀ ਨਹੀਂ ਕਹਿੰਦੇ ਅਸੀਂ ਤਾਂ, ਕਿਉਂਕਿ ਪਿਛਲੇ 25-30 ਸਾਲ ਜਿਹੜੀ ਕਰਤੂਤ ਬੰਦਾ ਕਰਦਾ ਆਇਆ ਬੀਜੇਪੀ ਦੇ ਮਗਰ ਲੱਗ ਕੇ ਮੰਦਰ 'ਚ ਟੱਲੀ ਖੜਕਾਉਣ ਦੀ, ਉਹਨੂੰ ਕਿਵੇਂ ਗਲਤ ਲੱਗੇ। ਹਵਨ ਕਰਨ ਦੀ ਕਿਸੇ ਦੀ ਤਾਂ ਫੋਟੋ ਹੋਵੇ ਜਿਹੜਾ ਇਹਨਾਂ ਚੋਂ ਬਚਿਆ ਹੋਵੇ, ਸਾਰੇ ਹਵਨ ਯੱਗ ਕਰਨੇ, ਤਿਲਕ ਲਾਉਣੇ, ਜਗਰਾਤਿਆਂ 'ਚ ਜਾਣਾ, ਸਾਰਾ ਕੁਝ ਤਾਂ ਕਰਦੇ ਆਏ, ਹੁਣ ਆਦਤ ਪੈ ਗਈ, ਹੁਣ ਤਾਂ ਰਹੀ ਨਹੀਂ ਹੁੰਦਾ। ਵੋਟਾਂ ਕਿੱਧਰ ਜਾਣਗੀਆਂ ਜੀ, ਤਾਂ ਵੋਟਾਂ ਦੇ ਲੋਕਤੰਤਰ ਦੇ ਪੱਟਿਆ ਹੋਇਆਂ ਨੇ ਸਿੱਖੀ ਦੇ ਜੜ੍ਹਾਂ ਪੱਟਣੇ ਸ਼ੁਰੂ ਕੀਤੀਆਂ ਹੋਈਆਂ। ਤੋਂ ਜਿਹੜਾ RSS ਦੇ ਸਕੂਲ ਨੇ ਸਰਬ ਹਿਤਕਾਰੀ, ਉਹਨਾਂ ਦਾ ਤਾਂ ਸਾਰਿਆਂ ਨੂੰ ਹੀ ਪਤਾ, ਪਰ ਇੱਥੇ ਬਹੁਤ ਸਾਰੇ ਪੰਜਾਬ ਦੇ ਵਿੱਚ ਇਹੋ ਜਿਹੇ ਸਕੂਲ ਨੇ ਗਲੀਆਂ ਮਹੱਲਿਆਂ ਦੇ ਵਿੱਚ ਜਿਨ੍ਹਾਂ ਦੇ ਨਾਂ ਨੇ ਗੁਰੂ ਨਾਨਕ ਪਬਲਿਕ ਸਕੂਲ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਗੁਰੂ ਹਰਗੋਬਿੰਦ ਪਾਤਸ਼ਾਹ ਦਾ, ਮਤਲਬ ਗੁਰੂ ਸਾਹਿਬਾਨ ਦੇ ਜਾਂ ਖਾਲਸਾ ਅੱਖਰ ਨਾਲ ਇਹੋ ਜਿਹੇ ਸਕੂਲ ਨਿੱਕੇ ਨਿੱਕੇ ਖੂਲ ਨੇ ਗਲੀਆਂ ਮਹੱਲਿਆਂ 'ਚ। ਉਹਨਾਂ ਸਾਰੇ ਸਕੂਲਾਂ ਦਾ ਬਾਕੀ ਸਾਰਾ ਸਿਸਟਮ ਉਹੋ ਜਿਹਾ ਹੁੰਦਾ ਬਾਕੀ ਸਕੂਲਾਂ ਵਰਗੇ, ਜਿਵੇਂ ਆਮ ਸਕੂਲ ਹੁੰਦੇ, ਆਮ ਬੱਚੇ ਨੂੰ ਲੱਗਦਾ ਵੀ ਆਮ ਲੋਕ ਬੰਦੇ ਨੂੰ ਲੱਗਦਾ, ਵਿੱਚ ਕਰਨਗੇ ਵੀ ਇਹ ਸਾਡਾ ਖਾਲਸਾ ਸਕੂਲ ਹੈ ਜਿੱਥੇ ਅਸੀਂ ਪਾਠ ਵੀ ਸਿਖਾਉਂਦੇ ਹਾਂ, ਅਸੀਂ ਜੀ ਗੁਰੂ ਸਾਹਿਬ ਦੇ ਨਾਂ ਤੇ ਸਕੂਲ ਖੋਲਿਆ, ਇਸ ਕਰਕੇ ਸਿੱਖ ਬੱਚਿਆਂ ਨੂੰ ਕੀਰਤਨ ਵੀ ਸਿਖਾਉਂਦੇ, ਤੇ ਸਾਡੇ ਵਰਗਿਆਂ ਨੂੰ ਚਾਅ ਚੜ ਜਾਂਦਾ ਵੱਧ ਤੋਂ ਵੱਧ ਡੋਨੇਸ਼ਨ ਦਿਓ ਜੀ, ਨਿਆਣਾ ਭਰਤੀ ਕਰਾਈਏ ਇੱਥੇ, ਆਹ ਵਧੀਆ ਗੱਲ। ਇਹਨਾਂ ਸਕੂਲਾਂ ਦੇ ਵਿੱਚ ਫਿਰ RSS ਵਾਲੇ ਇੱਕ ਆਪਦਾ ਰੱਖਦੇ ਆ ਲੈਕਚਰ ਜਾਂ ਇੱਕ ਪੀਰੀਅਡ ਇੱਕ ਆਪਦਾ ਰੱਖਦੇ, ਉਹ 10-15 ਸਾਲ ਜਿੰਨਾ ਸਾਲ ਨਿਆਣਾ ਉਹਨਾਂ ਦੇ ਰਹਿੰਦਾ ਕਾਬੂ 'ਚ, ਉਹਦੇ ਅੰਦਰੋਂ ਖੁਰਚ ਕੇ ਸਿੱਖੀ ਕੱਢੀ ਜਾਂਦੇ ਆ, ਤੇ ਨਾਲ ਦੀ ਨਾਲ ਉਹਦੇ ਮਨ ਵਿੱਚ ਹਿੰਦੂਤਵਾ ਭਰੀ ਜਾਂਦੇ। ਸੋ ਬੜੀ ਬੁਰੀ ਤਰ੍ਹਾਂ ਸਾਡੇ ਬੱਚਿਆਂ ਦੇ ਮਨਾਂ ਦੇ ਅੰਦਰ ਹਿੰਦੂਤਵਾ ਦਾ ਜਿਹੜਾ ਪ੍ਰਚਾਰ ਆ ਉਹ ਕੀਤਾ ਜਾਂਦਾ, ਤੇ ਉਹਦੇ ਨਤੀਜੇ ਵਜੋਂ ਆ ਸੋਸ਼ਲ ਮੀਡੀਆ ਤੇ ਤੁਸੀਂ 15 ਤੋਂ 25 ਸਾਲ ਦੇ ਵਿਚਾਲੇ ਦੇ ਬਹੁਤ ਸਾਰੇ ਯੂਥ ਨੂੰ ਦੇਖ ਸਕਦੇ ਹੋ, ਜਿਨ੍ਹਾਂ ਨੂੰ ਜੇ ਧਰਮ ਦੀ, ਕੌਮ ਦੀ, ਪੰਥ ਦੀ, ਇਤਿਹਾਸ ਦੀ, ਸਿੱਖ ਰਹਿਤ ਮਰਿਆਦਾ ਦੀ ਗੱਲ ਕਰੀਏ, ਉਹ ਕਹਿੰਦੇ ਜੀ ਤੁਹਾਨੂੰ ਤਾਂ ਅਗਲੀ ਨਹੀਂ। ਓਪਨ ਮਾਈਂਡਡ ਹੋਵੋ, ਖੁੱਲ੍ਹ ਦਿਲੇ ਹੋਵੋ, ਲਿਬਰਲ ਹੋਵੋ, ਉੱਪਰ ਦੀ ਢੱਡਰੀਆਂ ਵਾਲਾ ਮਿਲ ਗਿਆ, ਨੇਕੀ ਮਿਲ ਗਿਆ। ਇਹੋ ਜਿਹੇ ਬਹੁਤ ਸਾਰੇ ਬੰਦੇ ਜਿਹੜੇ ਸਿੱਖਾਂ ਨੂੰ ਹੋਰ ਵੱਧ ਤੋਂ ਵੱਧ ਖੁੱਲ੍ਹ ਦੇ ਕੇ, ਸਿੱਖਾਂ ਨੂੰ ਹੋਰ ਵੱਧ ਤੋਂ ਵੱਧ ਕਰਾਹੇ ਪਾਉਣ ਵਾਲਾ ਕੰਮ ਕਿ ਜੀ ਚੱਕ ਦਿਓ ਫੱਟੇ, ਕੋਈ ਮੰਨਣ ਲੋੜ ਨਹੀਂ। ਦੇਖੋ ਹਰ ਘਰ ਦੀ ਇੱਕ ਮਰਿਆਦਾ ਹੁੰਦੀ, ਹਰ ਘਰ ਦਾ ਇੱਕ ਸਿਸਟਮ ਹੁੰਦਾ, ਜਿਹੜੇ ਘਰ ਦੀ ਮਰਿਆਦਾ ਨਹੀਂ ਉਹ ਘਰ ਉੱਜੜ ਜਾਂਦੇ, ਜਿਹੜੀ ਕੌਮ ਦੀ ਮਰਿਆਦਾ ਨਹੀਂ, ਜਿਹੜੇ ਧਰਮ ਦੀ ਮਰਿਆਦਾ ਨਹੀਂ, ਉੱਥੇ ਫਿਰ ਖਰਾਬੀ ਹੁੰਦੀ। ਹੁਣ ਪੰਥ ਕੋਲੇ ਸਿੱਖ ਰਹਿਤ ਮਰਿਆਦਾ ਬਣੀ ਹੋਈ, ਉਸ ਮਰਿਆਦਾ ਨੂੰ
ਮੰਨਣ ਦੇ ਨਾਂ ਦੇ ਉੱਤੇ ਵੀ ਕਿਵੇਂ ਗੜਬੜ ਕੀਤੀ ਜਾ ਸਕਦੀ ਆ, ਇਹ ਵੀ ਸਾਡੇ ਸਾਹਮਣੇ ਆ। ਇਹਦੇ ਉਲਟ ਭੁਗਤ ਕੇ ਕਿਵੇਂ ਚੱਲਿਆ ਜਾ ਸਕਦਾ, ਇਹ ਵੀ ਆ। ਬਾਦਲ ਕੇ ਜਿਹੜੇ ਨੇ ਉਹ ਮਰਿਆਦਾ ਦੀਆਂ ਧੱਜੀਆਂ ਉਡਾ ਕੇ ਸਿੱਖੀ ਦਾ ਨੁਕਸਾਨ ਕਰੀ ਜਾਂਦੇ ਆ। ਇਹ ਆ ਢੱਡਰੀਆਂ ਵਾਲਾ ਕਹਿੰਦਾ ਜੀ, ਮਿਸ਼ਨਰੀ ਕਹਿੰਦੇ ਜੀ ਅਸੀਂ ਜੀ ਸਿੱਖ ਰਹਿਤ ਮਰਿਆਦਾ ਦੀ ਗੱਲ ਕਰਦੇ ਆ, ਇਹ ਦੂਜੇ ਪਾਸੇ ਨਾਲ ਲੱਗੇ ਹੋਏ ਨੇ। ਭਾਈ ਪਿਛਲੀਆਂ 5 ਸਦੀਆਂ 'ਚ ਜੋ ਕੁਝ ਗੁਰੂ ਪਾਤਸ਼ਾਹ ਨੇ, ਗੁਰੂ ਪਾਤਸ਼ਾਹ ਤੋਂ ਬਾਅਦ ਸਿੱਖਾਂ ਨੇ ਸਿੱਖੀ ਨਿਭਾਈ ਹੈ, ਇਹ ਗੱਲ ਮੰਨਣਯੋਗ ਹੈ। ਮੰਨ ਲੈਂਦੇ ਆ ਕਿ ਸਾਫ਼ ਸੁਥਰਾ ਮਹਿਲ ਹੋਵੇ, ਉੱਥੇ ਵੀ ਰੋਜ਼ ਝਾੜੂ ਲਾਉਣਾ ਪੈਂਦਾ। ਰੋਜ਼ ਝਾੜੂ ਲੱਗਦਾ ਨਾ ਸਾਫ਼ ਸੁਥਰੇ ਮਹਿਲ ਦੇ ਵਿੱਚ, ਸਫਾਈ ਕਰਨੀ ਪੈਂਦੀ। ਜੇ ਸਾਡੇ ਆਪਾਂ ਸਿੱਖ ਧਰਮ ਦੇ ਵਿੱਚ, ਸਿੱਖ ਸਮਾਜ ਦੇ ਵਿੱਚ ਕੋਈ ਨੁਕਸ, ਕੋਈ ਘਾਟ, ਕੋਈ ਗੜਬੜ ਕੋਈ ਆ ਗਿਆ, ਉਹਦਾ ਸੁਧਾਰ ਕੀਤਾ ਜਾ ਸਕਦਾ। ਪਰ ਬਿਲਕੁਲ ਹੀ ਨਵੇਂ ਹੀ ਹੋਰ ਹੀ ਰਾਹ ਤੋਰਨੇ, ਪੱਛਮ ਦੇ ਲਿਬਰਲ ਏਜੰਡੇ ਨੂੰ ਲੈ ਆਉਣਾ ਤੇ ਤਰਕਵਾਦ ਨੂੰ ਇੰਨਾ ਜ਼ਿਆਦਾ ਹਾਵੀ ਕਰ ਲੈਣਾ ਕਿ ਗੁਰੂ ਪਾਤਸ਼ਾਹ ਦੇ ਵਿੱਚੋਂ ਸ਼ਰਧਾ ਹੀ ਮੁਕਾ ਦੇਣੀ, ਸਿੱਖ ਫਲਸਫੇ ਦੀਆਂ ਬੁਨਿਆਦਾਂ ਨੂੰ ਢਹਿ ਢੇਰੀ ਕਰ ਦੇਣਾ, ਇਹ ਸਾਰਾ ਕੁਝ ਜਿਹੜਾ ਹੈਗਾ ਬੜਾ ਔਖਾ। ਸੋ ਜਿਹੜੇ ਮਸਲੇ ਸਾਡੇ ਅੰਦਰੂਨੀ ਨੇ, ਅੰਦਰੂਨੀ ਤੌਰ ਦੇ ਉੱਤੇ ਨੇ, ਉਹ ਤਾਂ ਜਿਹੜੇ ਹੈਗੇ ਸੋ ਹੈਗੇ, ਪਰ ਸਾਡੇ ਨਿਆਣਿਆਂ ਦੇ ਕੋਲੋਂ ਜਿਵੇਂ ਸਿੱਖੀ ਖੋਹੀ ਜਾ ਰਹੀ ਹੈ, ਜਿਵੇਂ ਇਹੋ ਜਿਹਾ ਲਿਟਰੇਚਰ ਪੈਦਾ ਕੀਤਾ ਜਾ ਰਿਹਾ, ਉਹਦਾ ਕੰਮ ਬਹੁਤ ਔਖਾ। ਆ ਜਿਹੜਾ ਕਾਂਸੀ ਵਿਸ਼ਵਨਾਥ ਵਾਲਾ ਮਸਲਾ ਖੜਾ ਹੋਇਆ, ਇਹਦੇ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੈਟਰ ਲਿਖਿਆ, ਚਿੱਠੀ ਲਿਖੀ, ਵਿਰੋਧ ਕੀਤਾ ਤੇ ਉਹਦੇ ਵਿੱਚ ਇਹ ਸਾਰੀ ਗੱਲ ਦੱਸੀ ਹੈ ਕਿ ਜੀ ਤੁਸੀਂ ਮਾੜਾ ਕਰ ਰਹੇ ਹੋ, ਤੁਸੀਂ ਜੀ ਐ ਕਰ ਲਓ, ਤੁਸੀਂ ਜੀ ਉਹ ਕਰ ਲਓ। ਪਰ ਮੈਂ ਇੱਥੇ 2-3 ਗੱਲਾਂ ਉਸ ਚਿੱਠੀ ਬਾਰੇ, ਉਹਦੇ ਬਾਰੇ ਕਰਨਾ ਚਾਹੁੰਦਾ ਬਈ ਜਿਹੜਾ ਹਿੰਦੂ ਸਿੱਖ ਭਾਈਚਾਰਾ ਤੁਹਾਡਾ ਬਣਾਇਆ ਹੋਇਆ, ਕੋਈ ਹੈਗਾ ਸਾਰੇ ਭਾਰਤ ਨੂੰ ਹਿੰਦੂ ਜਿਹੜਾ ਉੱਠ ਕੇ ਕਵੇ ਕਿ ਜਿਹੜਾ ਇਹ ਕਿਤਾਬਚਾ ਵੰਡਿਆ ਗਿਆ ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਕਾ ਗੌਰਵਸ਼ਾਲੀ ਇਤਿਹਾਸ, ਵੀ ਇਹਦੇ ਵਿੱਚ ਬਕਵਾਸ ਲਿਖੀ ਹੋਈ ਹੈ, ਝੂਠੀਆਂ ਗੱਲਾਂ ਲਿਖੀਆਂ ਹੋਈਆਂ ਨੇ, ਕੋਈ ਹੈ ਸਾਰੇ ਮੁਲਕ ਚੋਂ ਹਿੰਦੂ ਜਿਹੜਾ ਕਵੇ ਸਿੱਖ ਹਿੰਦੂ ਨਹੀਂ ਹੈਗੇ? ਤੇ ਨਾ ਹੀ ਸਿੱਖਾਂ ਦਾ ਜਿਹੜਾ ਹੈਗਾ ਗੁਰੂ ਪਾਤਸ਼ਾਹ ਨੇ, ਦਸ਼ਮੇਸ਼ ਪਾਤਸ਼ਾਹ ਨੇ 5 ਪਿਆਰੇ ਭੇਜੇ ਸੀ। ਜੇ ਭੇਜੇ ਸੀ ਤਾਂ ਉਹ ਜਿਹੜੇ 5 ਸਿੰਘ ਉਹ ਕਾਸ਼ੀ ਦੇ ਵਿੱਚ ਸੰਸਕ੍ਰਿਤ ਸਿੱਖਣ ਆਏ ਸੀ, ਉਹ ਸਨਾਤਨ ਧਰਮ ਦੇ ਕੋਈ ਗਿਆਨੀ ਜੀ ਨਹੀਂ ਬਣਨ ਆਏ ਸੀ। ਕੋਈ ਹੈ ਸਾਰੇ ਮੁਲਕ ਚੋਂ? ਬਿਲਕੁਲ ਨਹੀਂ। ਸਾਡੀ ਹਿੰਦੂ ਸਿੱਖ ਏਕਤਾ ਅਸੀਂ, ਔਰ ਜੇ ਕੋਈ ਸਿੱਖਾਂ ਦੇ ਵਿੱਚੋਂ ਕੋਈ ਗੜਬੜ ਕਰ ਬੈਠੇ, ਕੋਈ ਗਲਤ ਕਰ ਬੈਠੇ, ਆਪਣੇ ਵਿੱਚੋਂ 100 ਬੰਦੇ ਨੇ ਕਹਿਣਾ ਉਹ ਇਹ ਝੂਠ ਬੋਲਦਾ, ਸੱਚੀ ਗੱਲ ਹੈ। ਉਹ ਝੂਠ ਬੋਲ ਕੇ ਸਾਡੀ ਕੌਮ ਦੇ ਇਤਿਹਾਸ ਨੂੰ ਕਲੰਕਿਤ ਕਰਨ ਲੱਗੇ। ਦੂਜੀ ਗੱਲ ਇਹ ਹੈ ਵੀ ਆਹ ਜਿਹੜਾ ਸਾਰਾ ਕੁਝ ਵਾਪਰ ਰਿਹਾ, ਇਹਦੇ ਚ ਭਗਵੇਂ ਬ੍ਰਿਗੇਡ ਨਾਲੋਂ ਵੱਧ ਆ ਬਾਦਲ ਕੇ ਦੋਸ਼ੀ ਨੇ। ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਸੱਚੇ ਬਣ ਨੂੰ ਫਿਰਦੇ ਆ ਵੀ ਦੇਖੋ ਜੀ RSS ਆ ਜਿਹੜੀ ਬੜੀ ਮਾੜੀ ਆ, ਭਾਜਪਾ ਬੜੀ ਮਾੜੀ ਆ, ਇਹਨੂੰ ਨਾ ਵੋਟਾਂ ਪਾਇਓ, ਅਸੀਂ ਤੁਹਾਡੇ ਆਪਦਿਆਂ ਦੇਖੋ ਅਸੀਂ ਸ਼੍ਰੋਮਣੀ ਕਮੇਟੀ ਰਾਹੀਂ ਚਿੱਠੀ ਪਵਾਈ ਹੈ। ਇਹ ਭਾਈ ਇੱਥੇ ਤੱਕ ਲੈ ਕੇ ਕੌਣ ਆਇਆ? ਤੁਹਾਨੂੰ ਯਾਦ ਹੋਣਾ ਜਦੋਂ ਬਾਬਰੀ ਮਸਜਿਦ ਵਾਲਾ ਮਸਲਾ ਸੀ, ਰਾਮ ਮੰਦਿਰ ਵਾਲਾ ਮਸਲਾ ਸੀ, ਉਦੋਂ ਕੋਰਟ ਨੇ ਜਿਹੜਾ ਡਿਸੀਜਨ ਦਿੱਤਾ ਸੀਗਾ, ਉਹਦੇ ਵਿੱਚ ਵੀ ਗਲਤ ਬਿਆਨੀਆਂ ਸੀ ਜਿਹੜੀਆਂ ਸਿੱਖ ਪੰਥ ਨੂੰ ਮਨਜ਼ੂਰ ਨਹੀਂ ਸੀ ਉਸ ਡਿਸੀਜਨ 'ਚ, ਉਸ ਜੱਜਮੈਂਟ 'ਚ। ਪਰ ਉਦੋਂ ਬਾਦਲ ਕੇ ਬੋਲੇ ਸੀ? ਨਹੀਂ ਬੋਲੇ ਸੀ ਨਾ। ਉਦੋਂ ਭਾਜਪਾ ਨਾਲ ਯਾਰੀ ਸੀ, RSS ਨਾਲ ਯਾਰੀ ਸੀ, ਤੇ ਯਾਰੀ ਤਾਂ ਅੱਜ ਵੀ ਆ। ਅੱਜ ਵੋਟਾਂ ਦੇ ਮੁਤਲਕ ਸਿੱਖਾਂ ਨੂੰ ਮਾੜਾ ਜਿਹਾ ਡਰਾਮਾ ਜਿਹਾ ਦਿਖਾਉਣ ਦੇ ਲਈ ਡਰਾਮਾ ਕਰ ਰਹੇ ਨੇ ਕਿ ਦੇਖੋ ਜੀ ਤੁਸੀਂ ਸ਼੍ਰੋਮਣੀ ਕਮੇਟੀ ਦੇ ਰਾਹੀਂ ਆ ਚਿੱਠੀ ਉਹਨਾਂ ਨੂੰ ਲਿਖਤੀ ਹੈ। ਇਹਦੀ ਬਜਾਏ ਇੱਥੇ ਤਾਂ ਇੱਕ ਇਹੋ ਜਿਹੀ ਹਨੇਰੀ ਠਾਲ ਦੇਣ ਦੀ ਲੋੜ ਸੀ। ਜੇ ਅਕਲ ਹੁੰਦੀ, ਜੇ ਮਾੜਾ ਮੋਟਾ ਪੰਥ ਦਾ ਕਣ ਹੁੰਦਾ, ਜੇ ਅੰਦਰ ਅਕਾਲੀ ਪੁਣਾ ਬੜਿਆ ਹੁੰਦਾ ਨਾ, ਅੱਜ ਸਾਰੇ ਪੰਜਾਬ ਦੇ ਵਿੱਚ ਲਾਂਬੂ ਲੱਗੇ ਹੁੰਦੇ ਤੇ ਥਾਂ ਥਾਂ ਦੇ ਉੱਤੇ ਇਹੋ ਜਿਹਾ ਪ੍ਰੋਟੈਸਟ ਹੁੰਦਾ ਕਿ ਸਾਰੇ ਹਿੰਦੁਸਤਾਨ ਦੇ ਵਿੱਚ, ਸਾਰੇ ਸੰਸਾਰ ਦੇ ਵਿੱਚ ਲਾਹਨਤਾਂ ਪੈਂਦੀਆਂ ਮੋਦੀ ਹੋਰਾਂ ਨੂੰ, RSS ਨੂੰ, ਭਗਵੇਂ ਬ੍ਰਿਗੇਡ ਵਾਲਿਆਂ ਨੂੰ, ਤੇ ਮੁੜ ਕੇ ਉਹ ਇੱਕ ਵੀ ਅੱਖਰ ਸਿੱਖ ਧਰਮ ਦੇ ਖਿਲਾਫ ਲਿਖਣ ਤੋਂ ਪਹਿਲਾਂ 1 ਕਰੋੜ ਵਾਰ ਸੋਚਦੇ। ਪਰ ਇਹ ਓਨਾ ਕੁ ਹਿੱਲਦੇ ਆ ਜਿਹਦੇ ਨਾਲ ਲੱਗੇ ਕਿ ਹਾਂਜੀ ਅਸੀਂ ਵੀ ਮਾੜਾ ਮੋਟਾ ਕੀਤਾ। ਸੋ ਇਹ ਸ਼੍ਰੋਮਣੀ ਕਮੇਟੀ ਰਾਹੀਂ ਡਰਾਮਾ ਤਾਂ ਭਾਵੇਂ ਕਰ ਲਿਆ। ਦੂਜਾ ਇਹ ਆ ਕਿ ਹੁਣ ਜਥੇਦਾਰ ਕਰਨੈਲ ਸਿੰਘ ਪੰਜੋਲੀ ਵਰਗੇ, ਸਰਦਾਰ ਹਰਜਿੰਦਰ ਸਿੰਘ ਧਾਮੀ ਵਰਗੇ ਬੰਦੇ ਜੇ ਲਾਏ ਨੇ ਤਾਂ ਉਹਨਾਂ ਨੂੰ ਵੀ ਆਪਦੀ ਹਾਜ਼ਰੀ ਕਿਸੇ ਨਾ ਕਿਸੇ ਤਰੀਕੇ ਨਾਲ ਦਿਖਾਉਣੀ ਤਾਂ ਪਊਗੀ ਕਿ ਅਸੀਂ ਭਾਈ ਦੇਖੋ ਫਰਜ਼ ਨਿਭਾ ਰਹੇ ਹਾਂ। ਪਰ ਹਕੀਕਤ ਇਹ ਆ ਕਿ ਜੇ ਪੰਥ ਨੇ, ਆਪਾਂ ਦੇਖਿਆ ਕਿ ਇਹ ਬਾਦਲਕਿਆਂ ਤੋਂ ਖੜਾ ਨਾ ਛਡਾਇਆ ਤੇ ਖਾਲਿਸਤਾਨ ਨਾ ਲਿਆ, ਸੱਚੀ ਗੱਲ ਇਹ ਹੈਗੀ ਆ ਬਾਦਲਕਿਆਂ ਤੋਂ ਖੜਾ ਛੁੱਟੇ ਨਾ ਛੁੱਟੇ, ਜੇ ਸਿੱਖ ਖਾਲਿਸਤਾਨ ਦੇ ਖਿਲਾਫ ਡਟੇ ਰਹੇ ਤੇ ਭਾਰਤ ਮਾਤਾ ਕੀ ਜੈ ਚੱਕ ਕੇ, ਤਿਰੰਗਾ ਚੱਕ ਕੇ ਤੁਰਦੇ ਫਿਰਦੇ ਰਹੇ, ਤਾਂ ਫਿਰ
जो साडा हशर होऊगा वो साडे सामने आ। वो कहंदे आ भी 200-250 साल हुण ही जिहड़ियां साडीਆਂ हुण ਦੀਆਂ ही ਜਿਹੜੀਆਂ पीढ़ियां ने ਉਹੀ ਸਾਨੂੰ रंग दिखाई ਜਾਂਦੀਆਂ ने। चौथी पंजवीं पीढ़ी तक साडा की हाल होऊगा ये साडे सामने आ। सो जदों आपां नूं पता लगदा है कि मींह कणी दा टाइम आ ते आपां घर च लीड़ा कपड़ा चक के अंदर करदे आ, 100 आपां बचाव दे साधन ਲੱਭਦੇ ਆ। उवें इस वेले कौम नूं बिपता पैण दे पूरे पूरे जदों आसार ने ਤਾਂ ਭਵਿੱਖ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਆਪਾਂ ਵਿਉਂਤਬੰਦੀ ਕਰੀਏ, ਰੌਲਾ ਪਾਈਏ। ਜਿਵੇਂ ਮੈਂ ਅੱਗੇ ਕਹਿਣਾ ਹੁੰਨਾ कि जे मिजाज खामोशी तुम्हें जीने ना देगा, ये मिजाज खामोशी तुम्हें जीने ना देगी, जिंदा रहना है जहां में तो कोहराम मचा दो। ये दूजी गल मौलाना इकबाल दी कह के समाप्ति करते हैं। वो कहते सी मुल्ला को अगर है हिंद में साजदे की इजाजत, मुल्ला को अगर है हिंद में साजदे की इजाजत, नादान जे समझता है इस्लाम है आजाद। ਉਹਨੂੰ ਲੱਗਦਾ ਕਿ ਮੌਜੇ ਨੇ ਇਹ ਬਾਦਲਕਿਆਂ ਨੂੰ, ਕਾਂਗਰਸੀਆਂ ਨੂੰ ਜਾਂ ਭਾਰਤ ਮਾਤਾ ਕੀ ਜੈ ਵਾਲਿਆਂ ਨੂੰ ਲੱਗਦਾ ਮੌਜੇ ਨੇ, ਪਰ ਇਹ ਮੌਜਾਂ ਮਹਿੰਗੀਆਂ ਬੜੀਆਂ ਪੈਣੀਆਂ ਨੇ। ਜਿਹੜੇ ਮੁਗਲ ਪਠਾਨ ਸੀ ਜਾਂ ਹੋਰ ਦੁਸ਼ਮਣ ਸੀ ਉਹਨਾਂ ਨਾਲ ਲੜਨਾ ਸੌਖਾ ਸੀ, ਇਹਦੇ ਨਾਲ ਲੜਨਾ ਬੜਾ ਔਖਾ, ਇਹ ਦੁਸ਼ਮਣ ਹੋਰ ਤਰੀਕੇ ਦਾ। ਪਰ ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਪੰਥ ਇਸ ਵਿਪਤਾ ਵਿੱਚੋਂ ਵੀ ਨਿਕਲੇਗਾ। ਸੋ ਇੱਥੇ ਸਮਾਪਤੀ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।